ਜੀ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਲੈਲਪੁਰ ਯੰਗ ਹਿਸਟੋਰੀਅਨ ਕਲੱਬ ਦੀ ਮਾਂ ਬੋਲੀ ਸੀਰੀਜ਼ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਆਪਣੇ ਲੈਲਪੁਰ ਪੰਜਾਬੀ ਸੁਲੇਖ ਮੇਲੇ ਦੇ ਅਖੀਰ ਤੇ ਇੱਕ ਗੱਲ ਰੱਖੀ ਸੀ ਔਰ ਉਹਦੇ ਤੇ ਪੱਕ ਕੀਤਾ ਸੀ ਮਤਾ ਸੀ ਕਿ ਅਸੀਂ ਅਗਲੇ ਜਿਹੜੇ 4 ਤੋਂ 5 ਦਿਨ ਨੇ ਅਸੀਂ 21 ਫਰਵਰੀ ਦੀ ਰੈਲੀ ਵਾਸਤੇ ਔਰ ਉੱਥੇ ਜਿਹੜੇ ਕੰਮ ਕਰਨ ਵਾਲੇ ਦੋਸਤ ਨੇ ਜਿਹੜੇ ਲੀਡਰ ਨੇ ਐਕਟਿਵਿਸਟ ਨੇ ਪੰਜਾਬੀ ਪਿਆਰੇ ਨੇ ਪੰਜਾਬੀ ਸੇਵਕ ਨੇ ਉਹਨਾਂ ਸਾਰਿਆਂ ਦਾ ਇਹ ਜਿਹੜੇ 5 ਦਿਨ ਹੋਣਗੇ ਇਹ ਅਸੀਂ ਆਪਣੇ ਪੰਜਾਬੀ ਪਿਆਰਿਆਂ ਦੇ ਨਾਮ ਕੀਤੇ ਨੇ ਜਿਨ੍ਹਾਂ ਦਾ ਮੈਂ ਸਮਝਣਾ ਕਿ ਹਕੀਕਤ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਹੱਥ ਹੈ ਪੰਜਾਬੀ ਨੂੰ ਆਮ ਲੋਕਾਂ ਤੱਕ ਲੈ ਕੇ ਜਾਣ ਦਾ ਔਰ ਉਹਦੇ ਹੱਕਾਂ ਵਾਸਤੇ ਖਲੋਣ ਦਾ ਜਿਹੜਾ ਕੰਮ ਕਰਦੇ ਨੇ ਉਹ ਸਭ ਤੋਂ ਅਜ਼ੀਮ ਨੇ ਸਭ ਤੋਂ ਅਹਿਮ ਨੇ ਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਅਸੀਂ ਬੁਲਾਉਂਦੇ ਰਵਾਂਗੇ ਔਰ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਰਹੇਗਾ ਇਹਦੇ ਨਾਲ ਕਿਉਂਕਿ ਇਸ ਚੈਨਲ ਦੇ ਹਵਾਲੇ ਨਾਲ ਮੈਂ ਗੱਲ ਕਰਦਾ ਜਾਵਾਂ ਇਹ ਜਿਹੜਾ ਅਸੀਂ ਇੱਕ ਪਲੇਟਫਾਰਮ ਬਣਾਇਆ ਹੈ ਇਹ ਹਿਸਟੋਰੀਅਨ ਦਾ ਔਰ ਮੈਂ ਇਹ ਗੱਲ ਕਰਦੇ ਹੋਏ ਮੈਨੂੰ ਬੜੀ ਖੁਸ਼ੀ ਹੈ ਕਿ ਪੰਜਾਬ ਸਟੱਡੀਜ਼ ਦੇ ਉੱਪਰ ਔਰ ਪੰਜਾਬੀ ਦੇ ਉੱਪਰ ਕੰਮ ਕਰਨ ਵਾਲੇ ਤਕਰੀਬਨ ਪੂਰੀ ਦੁਨੀਆ ਦੇ ਲੋਕ ਖਾਸ ਕਰ ਜਿਹੜੇ ਸਕਾਲਰਸ ਕੰਮ ਕਰ ਰਹੇ ਨੇ ਉਹ ਲਾਜ਼ਮੀ ਤੌਰ ਤੇ ਸਾਡੇ ਨਾਲ ਮੌਜੂਦ ਹੁੰਦੇ ਨੇ ਸਾਡੇ ਹਰ ਪ੍ਰੋਗਰਾਮ ਦੇ ਵਿੱਚ ਔਰ ਨਾਲ ਉਹ ਕਮੈਂਟ ਵੀ ਕਰ ਰਹੇ ਹੁੰਦੇ ਨੇ ਸਵਾਲ ਵੀ ਕਰ ਰਹੇ ਹੁੰਦੇ ਨੇ ਸੋ ਅਸੀਂ ਉਹਨਾਂ ਦੋਸਤਾਂ ਦੇ ਨਾਲ ਤਾਰਫ ਔਰ ਇੱਕ ਤਰੀਕਾਕਾਰ ਬਣਾਉਣ ਵਾਸਤੇ ਔਰ ਸਭ ਤੋਂ ਅਹਿਮ ਗੱਲ ਇਹ ਕਿ 21 ਫਰਵਰੀ ਵਾਲੇ ਦਿਨ ਨੂੰ ਕਾਮਯਾਬ ਕਰਨ ਵਾਸਤੇ ਜਿੰਨਾ ਅਸੀਂ ਕੰਮ ਕਰ ਸਕਦੇ ਸਾਂ ਉਹ ਕਰਨ ਵਾਸਤੇ ਅਸਾਂ ਇਹ ਜਿਹੜਾ ਹੈ ਇਹਦਾ ਆਰ ਕੀਤਾ ਤੇ ਅੱਜ ਉਹਦੀ ਜਿਹੜੀ ਹੈ ਉਹ ਅਗਲੀ ਜਿਹੜੀ ਐਪੀਸੋਡ ਹੈ ਔਰ ਇਹ ਐਪੀਸੋਡ ਚੱਲਦੀ ਰਹੇਗੀ 21 ਤੱਕ ਅੱਜ ਦੀ ਐਪੀਸੋਡ ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਸਾਡੇ ਪੋਸਟਰ ਤੋਂ ਵੇਖ ਲਿਆ ਹੋਏਗਾ ਅੱਜ ਸਾਡੇ ਨਾਲ ਸਾਡੇ ਬਹੁਤ ਹੀ ਮਾਨਯੋਗ ਪ੍ਰਾਹੁਣੇ ਸਾਡੇ ਨਾਲ ਮੌਜੂਦ ਨੇ ਮੈਂ ਤਾਰਫ ਕਰਵਾਉਂਦਾ ਜਾਵਾਂ ਸਭ ਤੋਂ ਪਹਿਲੇ नुज़रत ਸਾਡੇ ਨਾਲ नुज़रत अब्बास ਮੌਜੂਦ ਨੇ ਆਕਸਫੋਰਡ ਯੂਕੇ ਤੋਂ ਸਾਡੇ ਨਾਲ ਦੀਵਾ ਉਹਨਾਂ ਦੀ ਇੱਕ ਤਨਜ਼ੀਮ ਹੈ ਜਿਹਦੇ 'ਚ ਉਹ ਕੰਮ ਕਰ ਰਹੇ ਨੇ ਇਸ ਤੋਂ ਵਕਤ ਉਹਨਾਂ ਦਾ ਬਹੁਤ ਜਿਹੜਾ ਹੈ ਉਹ ਪੁਰਾਣਾ ਕੰਮ ਹੈ ਪੰਜਾਬੀ ਦੇ ਨਾਲ ਜੁੜਿਆ ਹੋਇਆ ਉਹ ਜਿਹੜਾ ਹਰ ਸਾਲ ਉੱਥੇ ਯੂਕੇ ਦੇ ਵਿੱਚ ਜਿਹੜਾ ਹੈ ਪੰਜਾਬੀ ਮਾਂ ਬੋਲੀ ਦਿਹਾੜ ਮਨਾਉਂਦੇ ਨੇ ਔਰ ਇਸ ਤੋਂ ਵਕਤ ਹਰ ਤਰ੍ਹਾਂ ਦੇ ਜਿਹੜੀ ਪੰਜਾਬੀ ਦੇ ਬੋਲੀ ਦੇ ਨਾਲ ਜੁੜੀਆਂ ਹੋਈਆਂ ਐਕਟੀਵਿਟੀਜ਼ ਨੇ ਉੱਥੇ ਉਹ ਕਰਵਾ ਰਹੇ ਹੁੰਦੇ ਨੇ ਉਹਨਾਂ ਦੀ ਬੜੀ ਮਿਹਰਬਾਨੀ ਹੈ ਜੋ ਸਾਡੇ ਨਾਲ ਸ਼ਾਮਲ ਨੇ ਮੇਰੇ ਦੂਸਰੇ ਮਹਿਮਾਨ ਫਰਹਾਦ ਇਕਬਾਲ ਸਾਹਿਬ ਨੇ ਆਪਦਾ ਜਿਹੜਾ ਤਲਕ ਹੈ ਉਹ ਪੰਜਾਬੀ ਪ੍ਰਚਾਰ ਨਾਲ ਹੈ ਔਰ ਇਸਲਾਮਾਬਾਦ ਦਾ ਜਿਹੜਾ ਚੈਪਟਰ ਹੈ ਉਹਨੂੰ ਵੇਖ ਰਹੇ ਨੇ ਔਰ ਮੈਂ ਸਮਝਦਾ ਕਿ ਇਸਲਾਮਾਬਾਦ ਦੇ ਵਿੱਚ ਪੰਜਾਬੀ ਨੂੰ ਲੈ ਕੇ ਇੱਕ ਬਹੁਤ ਵੱਡੀ ਆਵਾਜ਼ ਔਰ ਉਹਨਾਂ ਦਾ ਕੰਮ ਜਿਹੜਾ ਚਾਹੇ ਸੋਸ਼ਲ ਮੀਡੀਆ ਹੋਏ ਚਾਹੇ ਪ੍ਰੈਕਟੀਕਲੀ ਵੀ ਉਹ ਬਹੁਤ ਅਹਿਮ ਕੰਮ ਜਿਹੜਾ ਉਹ ਕਰ ਰਹੇ ਨੇ ਮੇਰੇ ਨਾਲ ਮੌਜੂਦ ਨੇ ਆਤਿਸ਼ ਕਿਆਨੀ ਹੋਣੀ ਪੰਜਾਬ ਲੋਕ ਲਹਿਰ ਬਹੁਤ ਪੁਰਾਣਾ ਨਾਮ ਪੰਜਾਬੀ ਦੇ ਹਵਾਲੇ ਨਾਲ ਕੰਮ ਕਰਨ ਵਾਲਿਆਂ ਦੀ ਬਹੁਤ ਵੱਡੀ ਤਨਜ਼ੀਮ ਜਿਹਦੇ ਵਿੱਚ ਅਸੀਂ ਕਸਵਰ ਮੁਬਾਰਕ ਬੱਟ ਹੋਣਾ ਨੂੰ ਵੇਖਨੇ ਆ ਔਰ ਉਸ ਤੋਂ ਵਕਤ ਜਿਹੜਾ ਹੈ ਆਤਿਸ਼ ਕਿਆਨੀ ਔਰ ਇੱਕ ਵੱਡੀ ਇਹਨਾਂ ਦੀ ਤਨਜ਼ੀਮ ਜਿਹੜੀ ਸਾਈਵਾਲ ਹੜੱਪਾ ਔਰ ਚੀਚਾ ਵਤਨੀ ਔਰ ਪੂਰੇ ਪਾਕਿਸਤਾਨ 'ਚ ਜਿਹੜੀ ਹੈ ਮੁਖਤਲਿਫ ਪੰਜਾਬੀ ਨੂੰ ਲੈ ਕੇ ਮੁਖਤਲਿਫ ਇਵੈਂਟ ਕਰਦੀ ਮੈਂ ਸਮਝਣਾ ਕਿ ਉਹਨਾਂ ਦਾ ਬਹੁਤ ਵੱਡਾ ਕੰਮ ਹੈ ਚਾਹੇ ਕਿਤਾਬਾਂ ਛਾਪਣ ਦਾ ਹੋਏ ਚਾਹੇ ਉਹ ਮੇਲੇ ਕਰਵਾਉਣ ਦਾ ਹੋਏ ਚਾਹੇ ਮਾਂ ਬੋਲੀ ਦੇ ਨਾਲ ਖਲੋਂਦਾ ਹੋਏ ਮੇਰੇ ਅੱਜ ਬਹੁਤ ਹੀ ਅਹਿਮ ਔਰ ਬਹੁਤ ਹੀ ਪਿਆਰੇ ਜਿਹੜੇ ਸਾਡੇ ਅੱਜ ਖਾਸ ਮਹਿਮਾਨ ਮੈਂ ਜਿਨ੍ਹਾਂ ਨੂੰ ਕਮਰ ਔਰ ਸਾਡੇ ਨਾਲ ਅੱਜ ਜਿਹੜੇ ਮੌਜੂਦ ਨੇ ਬਹੁਤ ਹੀ ਖਾਸ ਮਹਿਮਾਨ ਅਬਦੁਰਰਹਿਮਾਨ ਸਾਜਿਦ ਸਾਹਿਬ ਮੌਜੂਦ ਨੇ ਉਹਨਾਂ ਦੀ ਜਿਹੜੀ ਤਨਜ਼ੀਮ ਹੈ ਮੈਂ ਉਹਦਾ ਥੋੜਾ ਜਿਹਾ ਗੱਲਬਾਤ ਕਰਦਾ ਜਾਵਾਂ ਕਿ ਉਹਨਾਂ ਦੀ ਜਿਹੜੀ ਤਨਜ਼ੀਮ ਹੈ ਉਹਦਾ ਜ਼ਿਆਦਾਤਰ ਕੰਮ ਜਿਹੜਾ ਹੈ ਉਹ ਜੰਗ ਦੇ ਇਲਾਕੇ 'ਚ ਚੱਜ ਜਿਹੜਾ ਪੰਜਾਬੀ ਅਦਬੀ ਪਰਿਵਾਰ ਦੇ ਹਵਾਲੇ ਨਾਲ ਉਹਦੇ ਨਾਮ ਦਾ ਉਹ ਕੰਮ ਕਰਦੇ ਨੇ ਉਹਨਾਂ ਨੇ ਪਿਛਲੇ ਕਰੋਨਾ ਦੇ ਦਿਨਾਂ ਦੇ ਵਿੱਚ WhatsApp ਦੇ ਉੱਪਰ ਮੁਸ਼ਾਇਰੇ ਮੇਰੇ ਵਾਸਤੇ ਬੜੀ ਨਵੀਂ ਗੱਲ ਸੀ ਔਰ ਉਹਨਾਂ ਨੇ ਇਹ ਕੰਮ ਉੱਥੇ ਸ਼ੁਰੂ ਕੀਤਾ ਇਸ ਤੋਂ ਵੱਖ ਉਹ ਬਹੁਤ ਸਾਰੇ ਗਾਣੇ ਵੀ ਰਿਲੀਜ਼ ਕਰਦੇ ਨੇ ਪੰਜਾਬੀ ਦੇ ਨਾਲ ਜੁੜੇ ਹੋਏ ਨੇ ਔਰ ਢੰਗ ਦੇ ਵਿੱਚ ਜਿਹੜਾ 21 ਫਰਵਰੀ ਨੂੰ ਪੰਜਾਬੀ ਮਾਂ ਬੋਲੀ ਦਾ ਜਿਹੜੀ ਰੈਲੀ ਹੈ ਉਹਦਾ ਪ੍ਰਬੰਧ ਕਰ ਰਹੇ ਨੇ ਮੈਂ ਹੁਣ ਰਿਕੁਐਸਟ ਕਰਾਂਗਾ ਆਪਣੇ ਪਹਿਲੇ ਜਿਹੜੇ ਸਾਡੇ ਗੈਸਟ ਨੇ ਫਰਹਾਦ ਇਕਬਾਲ ਹੋਰਾਂ ਨੂੰ ਕਿ ਉਹ ਆਣ ਸਾਡੇ ਨਾਲ ਤੇ ਅੱਜ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਸਾਂਝੇ ਕਰਨ ਜੀ ਫਰਹਾਦ ਇਕਬਾਲ ਸਾਹਿਬ ਜੀ ਸਰ ਜੀ ਆਇਆਂ ਜੀ ਬਹੁਤ ਸ਼ੁਕਰੀਆ ਤੁਹਾਡਾ
ਇਹ ਜਿਹੜਾ ਤੁਸੀਂ ਇੱਕਦਮ ਕਰ ਰਹੇ ਹੋ ਪ੍ਰੋਗਰਾਮ, ਔਰ ਉਹਦੇ 'ਚ ਕਿ ਯੰਗ ਹਿਸਟੋਰੀਅਨ ਦਾ ਵੀ ਮੈਂ ਸ਼ੁਕਰੀਆ ਅਦਾ ਕਰਨਾ, ਔਰ ਤੁਹਾਡਾ ਇਹ ਆਰ ਜਿਹੜਾ ਇਹਦੇ ਨਾਲ ਕਮ ਸੇ ਕਮ ਇਹ ਹੋਏਗਾ ਕਿ ਜਿੱਥੇ ਜਿੱਥੇ ਕੰਮ ਹੋ ਰਿਹਾ, ਹੁਣ ਅਸੀਂ ਸਿਰਫ 2 ਦਿਨ ਦੂਰ ਹਾਂ 21 ਫਰਵਰੀ ਤੋਂ, ਤੇ ਮੇਰੇ ਖਿਆਲ ਹੈ ਕਿ ਇਸ ਪ੍ਰੋਗਰਾਮ ਦੇ ਨਾਲ ਲੋਕਾਂ 'ਚ ਉਤਸ਼ਾਹ ਵੀ ਜਾਗੇਗੀ, ਔਰ ਸ਼ਾਇਦ ਜਿਹੜੇ ਸਾਰੇ ਕੰਮ ਕਰਨ ਵਾਲੇ ਲੋਕ ਨੇ, ਜਿਹੜੇ ਬਾਕੀ ਲੋਕ ਕਰ ਰਹੇ ਨੇ, ਉਹਨਾਂ ਨੂੰ ਵੀ ਸਾਨੂੰ ਇੱਕ ਦੂਸਰੇ ਕੋਲ ਸਿੱਖਣ ਦਾ ਮੌਕਾ ਮਿਲੇਗਾ, ਔਰ ਅਸੀਂ ਸ਼ਾਇਦ ਬਿਹਤਰ ਬੁਨਿਆਦਾਂ ਤੇ ਇਸ ਦਿਨ ਨੂੰ ਮਨਾਉਣ ਦੀ ਪੋਜੀਸ਼ਨ 'ਚ ਹੋਵਾਂਗੇ। ਜੀ ਸਰ, ਅਸੀਂ ਤੁਹਾਡੇ ਕੋਲ ਸਰ ਪੁੱਛਣਾ ਚਾਹਾਂਗੇ, ਕਿਉਂਕਿ ਤੁਸੀਂ ਜਿਸ ਸ਼ਹਿਰ ਵਿੱਚ ਮੌਜੂਦ ਹੋ ਉਹ ਬੜਾ ਅਹਿਮ ਹੈ, ਇਸਲਾਮਾਬਾਦ ਸੈਂਟਰ ਹੈ, ਔਰ ਉੱਥੇ ਜਿਸ ਤਰ੍ਹਾਂ ਤੁਸੀਂ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈ ਉਹ ਕੰਮ ਕਰ ਰਹੇ ਹੋ, ਔਰ ਅੱਜ ਹੁਣ ਤੁਸੀਂ 21 ਫਰਵਰੀ ਨੂੰ ਵੀ ਰੈਲੀ ਕੱਢਣ ਜਾ ਰਹੇ ਹੋ। ਉਸ ਹਵਾਲੇ ਨਾਲ ਸਾਡੇ ਸਾਰੇ ਦੋਸਤ ਸੁਣਨਾ ਚਾਹਣਗੇ ਕਿ ਕਿਸ ਤਰ੍ਹਾਂ ਇਹ ਸਾਰਾ ਜਿਹੜਾ ਕੰਮ ਤੁਸੀਂ ਕਰ ਰਹੇ ਹੋ। ਜੀ, ਸਭ ਤੋਂ ਪਹਿਲੇ ਤੇ ਇਹ ਕਿ ਜੇ ਇਸਲਾਮਾਬਾਦ ਨੂੰ ਦੇਖੀਏ ਤੇ ਉਹਦੇ ਵਿੱਚ ਇਸ ਸ਼ਹਿਰ ਦੇ ਆਪਣੇ ਪ੍ਰੋਜ਼ ਨੇ ਔਰ ਕੌਨਸ ਨੇ। ਇਹਦੇ ਵਿੱਚ ਕੁਝ ਸਾਨੂੰ ਐਡਵਾਂਟੇਜਸ ਨੇ, ਕੁਝ ਸਾਨੂੰ ਐਜ ਇਹਦੇ ਤੇ ਕਈਆਂ ਗੱਲਾਂ ਵੱਲੋਂ ਇੱਕ ਐਸਾ ਇੱਕ ਫੈਕਟਰ ਹੈ ਜਿਹਦੇ 'ਚ ਜਿਹੜਾ ਪਹਿਲੇ ਗਿਣਿਆ ਜਾਂਦਾ ਸੀ ਕਿ ਜੇ ਸ਼ਹਿਰ ਵਿੱਚ ਪੰਜਾਬੀ ਨਹੀਂ ਹੈ, ਇੱਥੇ ਪੰਜਾਬੀ ਦਾ ਐਸ ਸੱਚ ਨਹੀਂ ਬਣਦਾ। ਲੇਕਿਨ ਇਹ ਕਿਉਂਕਿ ਹਰ ਜ਼ਿਲ੍ਹੇ ਤੋਂ ਜਿਹੜੇ ਲੋਕ ਆਏ ਨੇ ਇਸਲਾਮਾਬਾਦ ਵਿੱਚ ਰਹਿ ਰਹੇ ਨੇ, ਇੱਥੇ ਪੰਜਾਬੀਆਂ ਦੀ ਇੱਕ ਅੱਛੀ ਤਾਦਾਦ ਮੌਜੂਦ ਹੈ। ਲੇਕਿਨ ਇਹ ਵੀ ਕਿ ਜਿਹੜਾ ਸਾਨੂੰ ਜਿਹੜੀ ਚੀਜ਼ ਤੋਂ ਹੌਸਲਾ ਦਿੰਦੀ ਹੈ ਉਹ ਇਹ ਵੀ ਕਿ ਜਿਹੜੇ ਲੋਕ ਆਪਣੇ ਜ਼ਿਲ੍ਹੇ ਛੱਡ ਕੇ ਜੰਗ, ਗੁਜਰਾਤ, ਗੁਜਰਾਂਵਾਲਾ, ਫੈਸਲਾਬਾਦ, ਪੂਰੇ ਸ਼ਹਿਰ ਮੁਲਕ ਤੋਂ ਜਿਹੜੇ ਲੋਕ ਇੱਥੇ ਰਹਿ ਰਹੇ ਨੇ, ਜਿਹੜੀ ਉਹਨਾਂ ਦੀ ਪਹਿਲੀ ਔਰ ਦੂਸਰੀ ਪੀੜ੍ਹੀ ਜਦੋਂ ਇੱਥੇ ਹੁਣ ਮੌਜੂਦ ਹੈ, ਉਹਨਾਂ ਲੋਕਾਂ ਦੇ ਵਿੱਚ ਪੰਜਾਬੀ ਔਰ ਆਪਣੇ ਜਿਹੜੇ ਰਹਿਤਲ ਹੈ ਔਰ ਕਲਚਰ ਹੈ ਉਹਦਾ ਨੌਸਟੈਲਜੀਆ ਬਾਕੀ ਜ਼ਿਲ੍ਹਿਆਂ ਨਾਲੋਂ ਉਹਦੇ ਨਿਸਬਤ ਜ਼ਿਆਦਾ ਹੈ। ਇੱਕ ਬੰਦਾ ਜਿਹੜਾ ਵਸਤੀ ਪੰਜਾਬ ਵਿੱਚ ਰਹਿ ਰਿਹਾ ਉਹਦੇ ਨਜ਼ਦੀਕ ਸ਼ਾਇਦ ਪੰਜਾਬੀ ਦੀ ਇੰਨੀ ਜ਼ਿਆਦਾ ਲੋੜ ਨਹੀਂ ਉਹਨੂੰ ਮਹਿਸੂਸ ਹੁੰਦੀ ਜਿੰਨੀ ਇੱਥੇ ਹੁੰਦੀ ਹੈ। ਵਜ੍ਹਾ ਇਹ ਵੇ ਕਿ ਇੱਥੇ ਜਦੋਂ ਲੋਕੀ ਆਪਸ ਵਿੱਚ ਗੱਲ ਕਰਦੇ ਨੇ, ਕਿਉਂਕਿ ਇੱਥੇ ਬਲੋਚ ਵੀ ਨੇ, ਪਸ਼ਤੋ ਸਪੀਕਿੰਗ ਨੇ, ਇਸ ਤੋਂ ਇਲਾਵਾ ਸਿੰਧੀ ਸਪੀਕਿੰਗ ਨੇ, ਹਰ ਬੋਲੀ ਦੇ ਲੋਕ ਮੌਜੂਦ ਨੇ। ਉਹਦੇ ਵਿੱਚ ਇਹ ਵੇ ਕਿ ਜਦੋਂ ਕੋਈ ਦੂਸਰੇ ਦੋ ਲੋਕ ਜਿਹੜੇ ਨੇ ਆਪਸ ਵਿੱਚ ਆਪਣੀ ਮਾਂ ਬੋਲੀ 'ਚ ਗੱਲ ਕਰਦੇ ਨੇ ਤੇ ਪੰਜਾਬੀਆਂ ਨੂੰ ਇਹ ਜ਼ਰੂਰ ਜ਼ਿਹਨ 'ਚ ਆਉਂਦਾ ਹੈ ਕਿ ਯਾਰ ਅਸੀਂ ਕਿਉਂ ਨਹੀਂ ਕਰਦੇ। ਉਹ ਜਿਹੜੀ ਇੱਕ ਕਮਿਊਨਿਟੀ ਹੈ ਜਿਹੜੀ ਆਇਡੈਂਟੀਫਾਈ ਕਰਨਾ ਜ਼ਰੂਰੀ ਹੈ, ਜਿਨ੍ਹਾਂ ਦੀ ਸ਼ਨਾਖਤ ਕਰਨਾ ਜ਼ਰੂਰੀ ਹੈ, ਜਿਹੜੇ ਲੋਕੀ ਇਹਦੇ ਤੇ ਕਲਿੱਕ ਹੋ ਸਕਦੇ ਨੇ, ਔਰ ਜਿਹੜੇ ਲੋਕੀ ਕਲਿੱਕ ਹੁੰਦੇ ਨੇ ਬਾਕਾਇਦਾ ਉਹਨਾਂ ਦੇ ਨਾਲ ਬਹਿ ਕੇ ਗੱਲਬਾਤ ਨਾਲ ਇਹ ਪਤਾ ਚੱਲਦਾ ਹੈ ਕਿ ਉਹ ਮਾਂ ਬੋਲੀ ਦੀ ਜਿਹੜੀ ਹੈ ਨਾ ਲੋੜ ਦੀ ਬਜਾਏ ਉਹਦੀ ਥੋੜ ਜ਼ਿਆਦਾ ਮਹਿਸੂਸ ਕਰਦੇ ਨੇ। ਔਰ ਮੇਰੇ ਖਿਆਲ ਨਾਲ ਅਸੀਂ ਜਦੋਂ ਤੋਂ ਲੱਗ ਕੇ ਇਸ ਸੈਗਮੈਂਟ ਨੂੰ ਆਇਡੈਂਟੀਫਾਈ ਕੀਤਾ, ਅਸੀਂ ਇਹਨੂੰ ਪਛਾਣਿਆ, ਸਾਡੇ ਲਈ ਕੰਮ ਕਰਨਾ ਆਸਾਨ ਹੋ ਗਿਆ। ਸਾਨੂੰ ਸਿਰਫ ਜੀਆਂ ਤੱਕ ਪਹੁੰਚਣ ਦੀ ਜਿਹੜੀ ਸੀ ਉਹ ਸਾਡਾ ਇੱਕ ਪ੍ਰੋਸੈਸ ਸੀ। ਇਹ ਮਾਂ ਬੋਲੀ ਦਿਹਾੜ ਤੋਂ ਪਹਿਲੇ ਅਸੀਂ ਇਹਦੇ ਤੇ ਵਰਕਿੰਗ ਸ਼ੁਰੂ ਕੀਤੀ, ਸੋਸ਼ਲ ਨੈਟਵਰਕਸ ਬਣਾਏ, ਔਰ ਉਸ ਤੋਂ ਇਹ ਕਿ WhatsApp ਗਰੁੱਪਸ ਦੇ ਵਿੱਚ ਵੀ ਅਸੀਂ ਟੈਕਨੀਕਲੀ ਇਸ ਕੈਂਪੇਨ ਨੂੰ ਲੈ ਕੇ ਚੱਲੇ ਹਾਂ। ਸਾਇੰਟੀਫਿਕ ਬੁਨਿਆਦਾਂ ਤੇ ਅਸੀਂ ਇਹ ਕੀਤਾ ਕਿ ਜਿਹੜੇ ਲੋਕ ਨਾਲ ਜੁੜਦੇ ਜਾ ਰਹੇ ਨੇ ਉਹਨਾਂ ਦੇ ਨਾਲ ਫਿਰ ਕੁਝ ਸੈਸ਼ਨਸ ਹੋਏ, ਉਹਨਾਂ ਦੀ ਇਨਸਾਈਟ ਅਸੀਂ ਲਈ ਕਿ ਅੰਦਰੋਂ ਉਹਨਾਂ ਦਾ ਮਤਲਬ ਪੰਜਾਬੀ ਦੇ ਬਾਰੇ 'ਚ ਉਹਨਾਂ ਦਾ ਕੋਈ ਮਤਲਬ ਇਮੋਸ਼ਨਲ ਜਾਂ ਪੋਲੀਟੀਕਲ ਜਾਂ ਇਹ ਚੀਜ਼ ਦਾ ਸਾਰਾ ਐਨਾਲਿਸਿਸ ਕੀਤਾ ਕਿ ਜੀ ਉਹ ਲੋਕ ਇਸ ਪਾਸੇ ਟਿਲਟ ਨੇ ਔਰ ਉਹਨਾਂ ਦਾ ਉਲਾਰ ਹੈ, ਤੇ ਅਸੀਂ ਉਹਨੂੰ ਵੇਖ ਸਕੀਏ ਕਿ ਉਹਨੂੰ ਆਪਣੇ ਹਿਸਾਬ ਨਾਲ ਅਸੀਂ ਦਾ ਤਜਜ਼ੀਆ ਕੀਤਾ। ਉਸ ਤੋਂ ਅੱਗੇ ਫਿਰ ਇਹ ਹੈ ਕਿ ਜਦੋਂ ਕੈਂਪੇਨ ਸ਼ੁਰੂ ਹੋਈ ਹੈ, ਅਸੀਂ ਸਭ ਤੋਂ ਪਹਿਲੇ ਇਹ ਕੀਤਾ ਹੈ ਕਿ ਜਿਤਨੇ ਲੋਕ ਸਾਡੇ ਨਾਲ ਜੁੜੇ ਹੋਏ ਸਨ, ਮਾਂ ਬੋਲੀ ਦਿਹਾੜ ਤੋਂ ਕੋਈ 2 ਮਹੀਨੇ ਪਹਿਲੇ ਤੋਂ ਇਹ ਪ੍ਰੋਸੈਸ ਚੱਲ ਰਿਹਾ ਸੀ, ਅਸਾਂ ਉਹਨਾਂ ਸਾਰੇ ਲੋਕਾਂ ਦੇ ਨਾਲ ਜਿਹੜਾ ਹੈ ਫਿਰ ਅਸੀਂ 1 to 1 ਜਿਹੜੀ ਹੈ ਇੱਕ ਬੰਦੇ ਨੂੰ ਉਚੇਚਾ ਜਿਹੜਾ ਫੋਨ ਦੇ ਉੱਤੇ ਉਹਨਾਂ ਨੂੰ ਅਸੀਂ ਬਰੀਫ ਕੀਤਾ ਔਰ ਦੱਸਿਆ ਕਿ ਜੀ 2011 ਤੋਂ ਅਸੀਂ ਇਹ ਕਰ ਰਹੇ ਹਾਂ। ਲੇਕਿਨ ਪਹਿਲੇ ਜਿਤਨੀਆਂ ਕੈਂਪੇਨ ਹੋਈਆਂ ਨੇ ਉਹ ਸਾਰੀਆਂ ਰੈਂਡਮ ਹੁੰਦੀਆਂ ਸਨ, ਇੱਕ ਅਨਾਉਂਸ ਕਰ ਦਿੱਤਾ ਜਾਂਦਾ ਸੀ, ਲੇਕਿਨ ਕੈਂਪੇਨ ਨੂੰ ਐਜ਼ ਏ ਕੈਂਪੇਨ ਲੈ ਕੇ ਨਹੀਂ ਸੀ ਚੱਲਿਆ ਜਾਂਦਾ। ਇਹਦੇ ਵਿੱਚ ਇਹ ਵੇ ਕਿ ਸਾਡਾ ਜਿਹੜਾ ਈਵਨ ਅਸੀਂ ਪ੍ਰੀ ਜਿਹੜਾ ਈਵੈਂਟ ਹੈ ਉਹ ਈਵੈਂਟ ਵਾਲਾ ਦਿਨ ਔਰ ਪੋਸਟ ਈਵੈਂਟ ਅਸੀਂ ਸਾਰੀਆਂ ਇਹ ਐਕਟੀਵਿਟੀਜ਼ ਜਿਹੜੀਆਂ ਨੇ ਅਸੀਂ ਬਾਕਾਇਦਾ ਡਰਾ ਕੀਤੀਆਂ, ਔਰ ਉਹਦੇ ਵਿੱਚ ਅਸੀਂ ਇਹ ਕੀਤਾ ਕਿ ਜਿਹੜੇ ਲੋਕ ਸਾਡੇ ਨਾਲ ਰਾਬਤਾ ਕਰਦੇ ਗਏ, ਅਸੀਂ ਸਾਡਾ ਜਿਹੜਾ ਬੁਨਿਆਦੀ ਜਿਹੜਾ ਇੱਕ ਸਾਡਾ ਗਰੁੱਪ ਸੀ, ਬੁਨਿਆਦੀ ਜਿਹੜਾ ਸਾਡਾ ਇੱਕ ਜਥਾ ਤਿਆਰ ਹੋਇਆ, ਉਹਨਾਂ ਦੇ ਰਾਹੀਂ ਫਿਰ ਜਿਹੜੇ ਲੋਕ ਆਏ ਨੇ ਨਾ ਉਹਨਾਂ ਲੋਕਾਂ ਨੂੰ ਪਤਾ ਹੈ ਕਿ ਅਸੀਂ ਇੱਥੇ ਕਿਉਂ ਆ। ਸਾਡੇ ਅਮੂਮਨ ਇਹ ਹੁੰਦਾ ਕਿ ਰੈਲੀਆਂ ਵਿੱਚ, ਜਲਸਿਆਂ ਵਿੱਚ ਤਕਰੀਬਨ 70% ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਇੱਥੇ ਕਿਉਂ ਆ। ਲੇਕਿਨ ਮੈਂ ਬਹੁਤ ਵੱਡਾ ਕਲੇਮ ਤੇ ਨਹੀਂ ਕਰਦਾ, ਲੇਕਿਨ ਸਾਡੇ ਜ਼ਿਆਦਾਤਰ ਲੋਕਾਂ ਨੂੰ ਇਹ ਪਤਾ ਹੈ ਕਿ ਮਾਂ ਬੋਲੀ ਦਿਹਾੜ ਦੀ ਜਿਹੜੀ ਹੈ ਅਹਿਮੀਅਤ ਕੀ ਹੈ, ਇਹਦੀ ਲੋੜ ਕੀ ਹੈ, ਔਰ ਇਹ ਵੇ ਕਿ ਸਾਡੀ ਜ਼ਰੂਰਤ ਕੀ ਹੈ। ਅਸੀਂ ਇਸ ਦਫਾ ਹੁਣ ਮੈਂ 2-3 ਗੱਲਾਂ ਤੁਹਾਨੂੰ ਦੱਸਾਂਗਾ ਕਿ ਇਹ ਮਾਂ ਬੋਲੀ ਦਿਹਾੜ ਇਸ ਵਾਸਤੇ ਜਿਹੜਾ ਮੁਖਤਲਿਫ ਹੈ ਪਿਛਲਿਆਂ ਨਾਲੋਂ ਕਿ ਇਸ ਦਫਾ ਯੂਨੈਸਕੋ ਨੇ
ਸਾਫ਼ ਇਹ ਕਿਹਾ ਹੈ ਕਿ ਤਾਲੀਮੀ ਨਿਜ਼ਾਮ ਵਿੱਚ ਮਾਂ ਬੋਲੀ ਦੀ ਇਨਕਲੂਜਨ। ਉਹਦੇ ਵਿੱਚ ਉਹਨਾਂ ਨੇ ਜਿਹੜਾ ਸਾਡਾ ਵੀ ਏਜੰਡਾ ਇਹੀ ਬਣਦਾ, ਅਸੀਂ ਪੂਰੀ ਕੈਂਪੇਨ ਦੇ ਵਿੱਚ ਸਿਰਫ ਇੱਕ ਪੁਆਇੰਟ ਏਜੰਡਾ ਰੱਖਿਆ ਹੈ ਕਿ ਜੀ ਪੰਜਾਬੀ ਮਾਂ ਬੋਲੀ ਨੂੰ ਤਾਲੀਮੀ ਨਿਜ਼ਾਮ ਦਾ ਹਿੱਸਾ ਬਣਾਇਆ ਜਾਏ। ਅਸੀਂ ਆਪਣੇ ਫੋਕਸ ਨੂੰ ਬਿਲਕੁਲ ਨਹੀਂ ਛੱਡਿਆ। ਇੱਕ ਥੀਮ ਲਾਈਨ ਹੈ ਸਾਡੀ, ਸਾਡਾ ਮੁਤਾਲਬਾ ਵੀ ਇੱਕ ਹੈ, ਸਾਡਾ ਨਾਰਾ ਵੀ ਇੱਕ ਹੈ ਕਿ ਇੱਕ ਮੁਤਾਲਬਾ ਇੱਕ ਸਵਾਲ, ਪੰਜਾਬੀ ਨੂੰ ਕਰੋ ਬਹਾਲ। ਅਸੀਂ ਜਿੰਨਾ ਫੋਕਸ ਹੋ ਕੇ ਚੱਲੇ ਆ ਔਰ ਇਹਦੀ ਗੱਲ ਦੀ ਲੋਕਾਂ ਨੂੰ ਸਮਝ ਵੀ ਬੜੀ ਜਲਦੀ ਆਈ ਹੈ। ਔਰ ਅਸੀਂ ਫਿਰ ਇਹ ਕੀਤਾ ਕਿ ਪਹਿਲੇ ਨੰਬਰ ਤੇ ਸੋਸ਼ਲ ਮੀਡੀਆ ਤੇ ਹਰ ਬੰਦੇ ਦੀ, ਹਰ ਪੰਜਾਬੀ ਪਿਆਰੇ ਦੀ ਅਸੀਂ ਉਹਨਾਂ ਦੀ ਪੋਸਟ ਬਣਾ ਕੇ ਔਰ ਉਹਨੂੰ ਅਸੀਂ ਪਬਲਿਸ਼ ਕੀਤਾ। ਔਰ ਉਸ ਤੋਂ ਬਾਅਦ ਅਸੀਂ ਉਹਦੇ ਫਾਲੋ ਅਪ ਵਿੱਚ ਰੈਗੂਲਰ ਸਾਡੇ ਜਿਹੜੇ ਵਰਕਰ ਨੇ, ਸਾਡੇ ਜਿਹੜੇ ਨਾਲ ਜਿਹੜੇ ਸਾਥੀ ਕੰਮ ਕਰ ਰਹੇ ਨੇ, 3-4 ਬੰਦਿਆਂ ਦੀ ਡਿਊਟੀ ਹੈ ਕਿ ਉਹਨਾਂ ਨੇ ਉਹਨਾਂ ਫੋਨ ਨੰਬਰਾਂ ਦੇ ਉੱਤੇ WhatsApp ਗਰੁੱਪ ਸਭ ਦੇ ਨੰਬਰ ਮੌਜੂਦ ਨੇ, ਉਹਨਾਂ ਨੂੰ ਇੱਕ ਦਿਨ ਛੱਡ ਕੇ ਤੇ ਇੱਕ ਦਿਨ ਇਸ ਫ੍ਰੀਕੁਐਂਸੀ ਦੇ ਨਾਲ ਅਸੀਂ ਬਾਕਾਇਦਾ ਵਾਪਸ ਰਾਬਤੇ ਵੀ ਕਰ ਰਹੇ ਹਾਂ, ਉਹਨਾਂ ਨਾਲ ਪੱਕ ਕਰ ਰਹੇ ਹਾਂ ਕਿ ਤੁਸੀਂ ਆਉਣਾ ਹੈ। ਔਰ ਇਹ ਹਵਾਈ ਬਿਲਕੁਲ ਅਸੀਂ ਕੰਮ ਨਹੀਂ ਕੀਤਾ ਕਿ ਰੈਂਡਮ ਕੋਈ ਕੰਮ ਨਹੀਂ ਕੀਤਾ, ਬਾਕਾਇਦਾ ਅਸੀਂ ਇਹਦੇ ਵਿੱਚ ਜਿਹੜਾ ਨਾ ਉਹਨੂੰ ਸਮਝ ਕੇ, ਆਪਣੀ ਆਡੀਅנס ਨੂੰ ਸਮਝ ਕੇ ਔਰ ਜਿਹੜੇ ਲੋਕਾਂ ਨਾਲ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨੂੰ ਆਪਣੀ ਗੱਲ ਸਮਝਾ ਕੇ ਤੇ ਉਸ ਨਾਲ ਚੱਲੇ ਹਾਂ, ਤਾਂ ਕਿ ਅਸੀਂ ਜਿਹੜੀ ਸਾਡੀ ਥੀਮ ਹੈ ਜਾਂ ਜਿਹੜਾ ਸਾਡਾ ਮੁਤਾਲਬਾ ਹੈ ਉਹਨੂੰ ਸਮਝਦੇ ਹੋਏ ਸਾਡੇ ਨਾਲ ਲੋਕ ਵਧਣ, ਤਾਂ ਕਿ ਅਸੀਂ ਆਪਣੇ ਸਫ਼ਰ ਨੂੰ ਅਗਲੇ ਸਾਲ ਦੇ ਆਉਣ ਤੱਕ ਹੋਰ ਤਗੜਾ ਕਰ ਸਕੀਏ। ਜੀ ਸਰ ਦੂਜੀ ਗੱਲ ਮੈਂ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਜਦੋਂ ਇਸਲਾਮਾਬਾਦ ਦੇ ਵਿੱਚ ਔਰ ਇੱਧਰ ਪਿੰਡੀ 'ਚ ਜਦੋਂ ਤੁਸੀਂ ਕੰਮ ਕਰ ਰਹੇ ਹੁੰਦੇ ਹੋ, ਸਾਡੇ ਅੰਦਾਜ਼ੇ ਮੁਤਾਬਕ ਉੱਥੇ ਕੰਮ ਕਰਨਾ ਖਾਸਾ ਮੁਸ਼ਕਲ ਵੀ ਹੁੰਦਾ ਹੈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਜਿਹੜੀ ਇੱਕ ਕਲਾਸ ਦਾ ਸਵਾਲ ਜੁੜਿਆ ਹੋਇਆ ਹੈ ਬੋਲੀ ਦੇ ਨਾਲ, ਉਹ ਵੀ ਇੱਕ ਤਰ੍ਹਾਂ ਦਾ ਉੱਥੇ ਕਾਫੀ ਉਹਦਾ ਵੀ ਸਾਹਮਣਾ ਕਰਨਾ ਪੈਂਦਾ ਹੋਏਗਾ। ਤੇ ਤੁਸੀਂ ਇਹ ਕਿਸ ਤਰ੍ਹਾਂ ਸਾਰਾ ਜਿਹੜਾ ਹੈ ਉਹ ਕਿਸ ਤਰ੍ਹਾਂ ਤੁਹਾਨੂੰ ਉਹਦੇ 'ਚ ਕੋਈ ਹਰਡਲ ਜਿਹੜੀ ਹੈ ਉਹ ਅਸੀਂ ਸੁਣਨਾ ਚਾਹਾਂਗੇ ਕਿ ਕੀ ਨੇ? ਜੀ ਹਰਡਲ ਉਹਦੇ 'ਚ ਜਿਹੜਾ ਜਿਸ ਤਰ੍ਹਾਂ ਦੱਸ ਰਿਹਾ ਹੋ ਨਾ, ਬਿਲਕੁਲ ਇਹੀ ਹਰਡਲ ਹੈ ਕਿ ਇੱਥੇ ਜਿਤਨੇ ਵੀ ਲੋਕ ਨੇ, ਹੁਣ ਇੱਥੇ ਅਸੀਂ ਅਗਰ ਮਾਂ ਬੋਲੀ ਦੀ ਗੱਲ ਕਰੀਏ ਤੇ 90% ਐਸੇ ਨੇ ਜਿਨ੍ਹਾਂ ਦੀਆਂ ਮਾਵਾਂ ਉਰਦੂ ਬੋਲਦੀਆਂ ਨੇ। ਅਸੀਂ ਹੁਣ ਮਾਂ ਬੋਲੀ ਦੀ ਗੱਲ, ਸਿਰਫ ਮਾਂ ਬੋਲੀ ਦਾ ਲਫ਼ਜ਼ ਪੰਜਾਬੀ ਵਾਸਤੇ ਕਾਫੀ ਨਹੀਂ ਰਿਹਾ। ਸਾਨੂੰ ਹੁਣ ਜਿਸ ਤਰ੍ਹਾਂ ਤੁਸੀਂ ਆਪਣੇ ਪ੍ਰੋਗਰਾਮ ਦਾ ਟਾਈਟਲ ਵੀ ਪੰਜਾਬੀ ਮਾਂ ਬੋਲੀ ਰੱਖਿਆ, ਸਾਨੂੰ ਆਪਣੀ ਫਰੇਜ਼ ਨੂੰ ਚੇਂਜ ਕਰਕੇ ਤੇ ਸਾਨੂੰ ਉਹਨੂੰ ਆਇਡੈਂਟੀਫਾਈ ਕਰਨਾ ਪਿਆ ਕਿ ਜੀ ਪੰਜਾਬੀ ਮਾਂ ਬੋਲੀ ਦੀ ਅਸੀਂ ਗੱਲ ਕਰਨੀ ਹੈ। ਮੁਸ਼ਕਲ ਜ਼ਰੂਰ ਹੈ, ਲੇਕਿਨ ਇਹ ਵੀ ਕਿ ਉਹ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਜਿਹੜੇ ਲੋਕਾਂ ਨੂੰ ਇੱਕ ਪੀੜ੍ਹੀ, ਦੋ ਪੀੜ੍ਹੀਆਂ ਹੋ ਗਈਆਂ ਨੇ ਇੱਥੇ ਰਹਿੰਦਿਆਂ, ਭਾਵੇਂ ਉਹਨਾਂ ਦੇ ਬੱਚੇ, ਉਹਨਾਂ ਦੇ ਘਰ 'ਚ ਉਰਦੂ ਬੋਲੀ ਜਾਂਦੀ ਹੈ, ਲੇਕਿਨ ਉਹਨਾਂ ਦੇ ਅੰਦਰ ਪੰਜਾਬੀ ਦੇ ਬਾਰੇ 'ਚ ਇੱਕ ਸੌਫਟ ਕਾਰਨਰ ਕਹਿ ਲਓ, ਸਪਾਰਕ ਕਹਿ ਲਓ, ਉਹ ਮੌਜੂਦ ਹੈ। ਔਰ ਇਹਦੇ ਨਾਲ ਇਹ ਵੀ ਕਿ ਤੁਸੀਂ ਥੋੜਾ ਜਿਹਾ ਮੈਂ ਇੱਥੇ ਵੀ ਐਡ ਕਰਾਂਗਾ ਕਿ ਸਿਰਫ ਇਸਲਾਮਾਬਾਦ ਦੀ ਆਡੀਅנס ਦੀ ਅਸੀਂ ਗੱਲ ਨਹੀਂ ਕਰਦੇ, ਇੱਥੇ ਇਸ ਇਵੈਂਟ ਦੇ ਉੱਤੇ ਦੂਸਰੇ ਸ਼ਹਿਰਾਂ 'ਚੋਂ ਲੋਕ ਆ ਕੇ ਤੇ ਸਾਡੇ ਨਾਲ ਰਲਤ ਕਰ ਰਹੇ ਨੇ। ਉਹਦੀ ਵਜ੍ਹਾ ਹੈ ਕਿ ਲੋਕਾਂ ਨੂੰ ਇਹ ਸਮਝ ਆਉਂਦੀ ਹੈ ਕਿ ਅਸੀਂ ਅਗਰ ਕੈਪੀਟਲ ਵਿੱਚ ਜਾ ਕੇ, ਨੈਸ਼ਨਲ ਪ੍ਰੈਸ ਕਲੱਬ ਇਸਲਾਮਾਬਾਦ ਵਿੱਚ ਜਾ ਕੇ ਅਸੀਂ ਗੱਲ ਕਰਾਂਗੇ, ਅਸੀਂ ਡਾਇਰੈਕਟ ਸਰਕਾਰ ਨਾਲ ਗੱਲ ਕਰ ਰਹੇ ਹੋਵਾਂਗੇ। ਅਸੀਂ ਉੱਥੇ ਗੱਲ ਕਰਾਂਗੇ ਤੇ ਸਾਡੀ ਗੱਲ ਡਾਇਰੈਕਟ ਕੈਪੀਟਲ ਵਿੱਚ ਅਸੀਂ ਗੱਲ ਕਰ ਰਹੇ ਹੋਵਾਂਗੇ। ਦੂਸਰੇ ਜ਼ਿਲ੍ਹਿਆਂ ਦੇ ਲੋਕ, ਮਤਲਬ ਮੰਡੀ, ਬਾਉਦੀਨ, ਸਰਗੋਦਾ, ਮਤਲਬ ਹਰ ਜ਼ਿਲ੍ਹੇ ਤੋਂ ਲੋਕ ਜਿਹੜੇ ਨੇ ਉਹ ਸਾਡੇ ਨਾਲ ਜੁੜੇ ਨੇ। ਔਰ ਤੁਸੀਂ ਕਹਿ ਸਕਦੇ ਹੋ ਕਿ ਸਾਡੀ ਮਤਲਬ ਇਹ 50% ਜਿਹੜੇ ਨੇ ਲੋਕਲ ਨੇ, ਲੇਕਿਨ ਇਹ ਕਿ 50% ਸਾਡੇ ਲੋਕ ਦੂਸਰੇ ਜ਼ਿਲ੍ਹਿਆਂ ਤੋਂ ਆ ਰਹੇ ਨੇ। ਉਹਨਾਂ ਨੂੰ ਅਸੀਂ ਜਿਹੜਾ ਬਰੀਫ ਕੀਤਾ ਉਹ ਵੀ ਇਹ ਕੀਤਾ ਕਿ ਜੀ ਇੱਥੇ ਜਦ ਤੱਕ ਅਸੀਂ ਭਰਵਾਂ ਬਖਾਲਾ ਨਹੀਂ ਕਰਦੇ, ਉਨੀ ਦੇਰ ਤੱਕ ਇਹ ਜਿਹੜੇ ਸਰਕਾਰ ਦੇ ਜਿਹੜੇ ਕੁਆਟਰਸ ਨੇ ਇਹਨਾਂ ਵਿੱਚ ਗੱਲ ਨਹੀਂ ਪਹੁੰਚੇਗੀ। ਔਰ ਅਸੀਂ ਆਪਣੀ ਜਿਹੜੀ ਵਾਕ ਹੈ ਜਾਂ ਰੈਲੀ ਹੈ ਉਹਦੇ ਐਂਡ ਤੇ ਅਸੀਂ ਪ੍ਰੈਸ ਨੂੰ ਵੀ ਆਪਣਾ ਬਕਾਇਦਾ ਇੱਕ ਪ੍ਰੈਸ ਰਿਲੀਜ਼, ਬਕਾਇਦਾ ਯਾਦਦਾਸ਼ਤ ਅਸੀਂ ਜਮ੍ਹਾਂ ਕਰਾਵਾਂਗੇ। ਔਰ ਉਸ ਤੋਂ ਬਾਅਦ ਜਿਹੜੇ ਇਲੈਕਟਿਡ ਮੈਂਬਰਸ ਨੇ, ਸਾਡਾ ਕੋਲ ਕੰਪਲੀਟ ਡਾਟਾ ਮੌਜੂਦ ਹੈ। ਅਸੀਂ ਆਪਣੀ ਇਹ ਗੱਲ ਜਿਹੜੀ ਹੈ ਉਹਨਾਂ ਤੱਕ ਇਵੈਂਟ ਤੋਂ ਬਾਅਦ ਅਸੀਂ ਉਹਨਾਂ ਤੱਕ ਹਰ ਸੂਰਤ ਵਿੱਚ ਇਸ ਨੂੰ ਅਸੀਂ ਪਹੁੰਚਾਵਾਂਗੇ। ਔਰ ਇਹਦੀ ਜਿੰਨੀ ਕਵਰੇਜ ਹੈ, ਇਹਦੀ ਪੂਰੀ ਐਵੀਡੈਂਸ ਦੇ ਨਾਲ ਅਸੀਂ ਉਹਨਾਂ ਕੋਲ ਜਾਵਾਂਗੇ। ਇਨ ਪਰਸਨ ਜਾਣਾ ਪਿਆ ਉਹ ਵੀ ਜਾਵਾਂਗੇ, ਕਿਉਂਕਿ ਇਸਲਾਮਾਬਾਦ 'ਚ ਉਹਨਾਂ ਨੂੰ ਐਕਸੈਸ ਕਰਨਾ ਮੁੰਤਖਬ ਨੁਮਾਇੰਦਿਆਂ ਨੂੰ ਕੰਪੈਰੇਟਿਵਲੀ ਆਸਾਨ ਹੁੰਦਾ ਹੈ। ਤੇ ਮੈਂ ਸਮਝਦਾ ਕਿ ਸਾਨੂੰ ਜਿੱਥੇ ਵੀ ਬੈਠੇ ਹੋਈਏ, ਉੱਥੋਂ ਦੀਆਂ ਜਿਹੜੀਆਂ ਥੋੜਾਂ ਨੇ ਉਹਨੂੰ ਸਾਹਮਣੇ ਨਹੀਂ ਰੱਖਣਾ ਚਾਹੀਦਾ। ਉੱਥੇ ਜਿਹੜੇ ਸਾਡੇ ਵਾਅਦੇ ਨੇ, ਜਿੱਥੋਂ ਸਾਨੂੰ ਵਧਾ ਨੇ, ਉਧਰ ਧਿਆਨ ਰੱਖਣਾ ਚਾਹੀਦਾ ਹੈ ਤੇ ਸਭ ਠੀਕ ਹੋ ਜਾਏਗਾ। ਮੈਨੂੰ ਬਹੁਤ ਉਮੀਦ ਹੈ ਕਿ ਇਸ ਦਫਾ ਜਿਹੜਾ ਪੰਜਾਬੀ ਦੇ ਹਵਾਲੇ ਨਾਲ ਅਸੀਂ ਕਾਫੀ ਉਗੜ ਕੇ ਅੱਗੇ ਆਵਾਂਗੇ। ਜੀ ਇਨਸ਼ਾਅੱਲਾ, ਬਹੁਤ ਉਮੀਦਾਂ ਨੇ। ਤੁਸੀਂ ਹੁਣ ਸਾਡੇ ਨਾਲ ਹੀ ਰਹਿਣਾ ਫਰਾਜ਼ ਸਾਹਿਬ। ਅਸੀਂ ਆਪਣੇ ਨੈਕਸਟ ਜਿਹੜੇ ਸਾਡੇ ਗੈਸਟ ਨੇ ਉਹਨਾਂ ਵੱਲ ਚੱਲਾਂਗੇ। ਮੇਰੇ ਨਾਲ ਝੰਗ ਤੋਂ ਮੌਜੂਦ ਨੇ ਅਬਦੁਰ ਰਹਿਮਾਨ ਸਾਜਦ ਸਾਹਿਬ, ਚਾਰਜਦਬੀ ਪ੍ਰਚਾਰ ਤੋਂ ਉਹ ਸਾਡੇ ਨਾਲ ਮੌਜੂਦ ਨੇ। ਮੈਂ ਹੁਣ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਣ।
ਜੀ ਅਬਦੁਰ ਰਹਿਮਾਨ ਸਾਹਿਬ, ਜੀ ਆਇਆਂ ਨੂੰ। ਤੁਹਾਡੀ ਤਸਵੀਰ ਸਾਡੇ ਤੱਕ ਅਜੇ ਨਹੀਂ ਪਹੁੰਚ ਰਹੀ ਜੀ ਸਰ। ਅਸਲਾਮ ਅਲੈਕਮ, ਜੀ ਆਇਆਂ ਨੂੰ। जी वालेकुम अस्सलाम वबरकातुहू जी, आवाज आ रही है? हाँ जी, आवाज़ आ रही है। और बहुत खुशी कि ਅੱਜ ਤੁਸੀਂ ਸਾਡੇ ਨਾਲ ਹੋ। ਔਰ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਤੁਹਾਡੇ ਪਹਿਲੇ ਤੇ ਤੁਸੀਂ ਆਪਣੀ ਤਨਜ਼ੀਮ ਦਾ ਥੋੜਾ ਜਿਹਾ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਤਨਜ਼ੀਮ ਪੰਜਾਬੀ ਅਦਬੀ ਤੇ ਜਿਹੜਾ ਚੱਜ ਅਦਬੀ ਪਰਿਵਾਰ ਜਿਹੜਾ ਹੈ ਉਹ ਕਿਸ ਤਰ੍ਹਾਂ ਪੰਜਾਬੀ ਦੇ ਹਵਾਲੇ ਨਾਲ ਕੰਮ ਕਰ ਰਿਹਾ ਹੈ। ਔਰ ਉਸ ਤੋਂ ਬਾਅਦ ਫਿਰ ਤੁਸੀਂ ਦੱਸਣਾ ਜਿਹੜੀ ਤੁਸੀਂ 21 ਫਰਵਰੀ ਨੂੰ ਰੈਲੀ ਕਰ ਰਹੇ ਹੋ ਝੰਗ ਵਿੱਚ, ਕਿੱਥੋਂ ਕਿੱਥੇ ਤੱਕ ਜਾਏਗੀ ਤੇ ਕਿਸ ਜਗ੍ਹਾ ਤੇ ਉਹ ਹੋ ਰਹੀ ਹੈ। जी सब तो पहले तो मैं फराद इकबाल साहब नूं और मैडम साहबा और अपने वालों सलाम। दूसरे नंबर पे थोड़ी मैनू आवाज दी समझ नहीं पई, थोड़ी समझा दियो ना। ਅਬਦੁਲ ਰਹਿਮਾਨ ਸਾਹਿਬ, ਤੁਹਾਡੇ ਇੰਟਰਨੈਟ ਨਾਲ ਕੋਈ ਪ੍ਰੋਬਲਮ ਹੈ ਜਿਹੜੀ ਸਾਡੇ ਤੱਕ ਤੁਹਾਡੀ ਆਵਾਜ਼ ਠੀਕ ਨਹੀਂ ਪਹੁੰਚ ਰਹੀ। ਬਿਲਕੁਲ ਜਲੀਏ ਨਾ ਟੁੱਟ ਟੁੱਟ ਕੇ ਆ ਰਹੀ ਹੈ, ਜਿਹਦੇ ਨਾਲ ਸਾਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਕੀ ਕਹਿ ਰਹੇ ਹੋ। कि ਤੁਹਾਡੀ ਪਹਿਲਾ ਜਿਹੜਾ ਸਵਾਲ ਕੀਤਾ ਜ਼ਰਾ ਦੁਬਾਰਾ ਕਰ ਦਿਓ ਤਾਂ ਕਿ ਮੈਂ ਉਸ ਬਾਰੇ ਜਵਾਬ ਦੇ ਸਕਾਂ। जी जी, मेरा पहला सवाल है कि ਜਿਹੜੀ ਤੁਹਾਡੀ ਤਨਜ਼ੀਮ ਹੈ ਚੱਜ ਅਦਬੀ ਪਰਿਵਾਰ ਜਿਹੜਾ ਹੈ ਪੰਜਾਬ ਪਾਕਿਸਤਾਨ, ਉਹਦਾ ਥੋੜਾ ਜਿਹਾ ਤਾਰਫ ਕਿ ਉਹ ਕੀ ਕੰਮ ਕਰ ਰਿਹਾ ਔਰ ਕਿਸ ਤਰ੍ਹਾਂ। ਤੇ ਦੂਜਾ ਇਹ ਸਵਾਲ ਹੈ ਕਿ ਜਿਹੜਾ 21 ਫਰਵਰੀ ਨੂੰ ਤੁਸੀਂ ਝੰਗ ਰੈਲੀ ਕੱਢ ਰਹੇ ਹੋ, ਝੰਗ ਕਿਸ ਮਕਾਮ ਤੋਂ ਰੈਲੀ ਨਿਕਲੇਗੀ ਤੇ ਕਿੱਥੇ ਤੱਕ ਜਾਏਗੀ ਤੇ ਕਿਹੜੇ ਕਿਹੜੇ ਦੋਸਤ ਬੇਲੀ ਉੱਥੇ ਇਕੱਠੇ ਨੇ ਤੇ ਕਿਸ ਤਰ੍ਹਾਂ ਕੀ ਸੋਚ ਕੇ ਤੁਸੀਂ ਉਹ ਰੈਲੀ ਜਿਹੜੀ ਹੈ ਉਹ ਰੱਖੀ ਹੈ, ਉਹ ਸਾਰੀ ਗੱਲਬਾਤ ਤੁਸੀਂ ਸਾਂਝੀ ਕਰੋ ਸਾਡੇ ਨਾਲ। जी जी जी, मैं पहले गुजारिश की थी कि मैं सब तो पहले फराद भाई साहब नूं, गियानी साहब नूं और मैडम नुज़रत अब्बास साहिबा नूं और तुहाडी खिदमत विच अपने वालों अस्सलाम वालेकुम आखसां। इस तो बाद के जी तुसां सवाल कीता कि ਚੱਜ ਅਦਬੀ परिवार नूं दे बारे सानू दसो। ਚੱਜ ਅਦਬੀ परिवार एक अदबी रात तक अपना परिवार है जी। इस कम अज कम 35 साल हो गए और 35 साल तो ही जदोजहद कर रहे हैं अपनी पंजाबी मां बोली की खातर अस कर रहे हैं। इस होर भी तंजीमां हैं और बजुर्ग शोरा भी हैं। मिसाल के तौर पर तुसां ये आखो कि मां रियाज साहब और मलक गुलाम यासीन साहब इस दुनिया तो चले गए, उन्हें बुनियाद रखी है पंजाबी मां बोली दे खिदमत वास्ते। उस तो बाद खान मुमताज खान बलोच साहब आ गए, उन्हें भी पंजाबी मां वास्ते बहुत काम किया। हुण भी साडे नाल ही होंदे हर जगह ते, पिछली दफा भी वो साडे नाल ही रैली दे विच मौजूद हैं और हर जगह तो साडे नाल ही होंदे। बाकी गल है कि तुसां पुछया कि जी रैली कित्थों कर रहे हो। साडा जिहड़ा प्रोग्राम है जी वो है अपना जमील शहीद पार्क तो। जमील शहीद पार्क तो लैके प्रेस क्लब कचहरियां तक जाना है जी। पहला 11 बजे साडा इकट्ठ हो सी और इस इकट्ठ की शक्ल दे विच असां प्रेस क्लब पहुंचना है और उस तो बाद साडा जिहड़ा दूसरा इवेंट है वो है पंजाबी कॉन्फ्रेंस। ਚੱਜ ਅਦਬੀ परिवार दे नाल दूसरियां तंजीमां मिल के सारे दा मुश्तरक विच पहले कॉन्फ्रेंस रखी गई और उस तो बाद असां जनाब अला जी एक मुशायरा दा एहतमाम कीता। कुछ हुकूमती सतह तो भी मसले मसाइल का सामना है ते अल्लाह चंगी करे सी जी। जी सर। जी साहब और कुछ कोई
ਹਾਂਜੀ ਹਾਂਜੀ, ਮੈਂ ਇਹ ਗੱਲ ਕਰ ਰਿਹਾ ਸਾਂ ਕਿ ਤੁਹਾਡੀ ਤਨਜ਼ੀਮ ਪਿਛਲੇ 35 ਸਾਲ ਤੋਂ ਕੰਮ ਕਰ ਰਹੀ ਹੈ, ਬਹੁਤ ਬੜੀ ਅੱਛੀ ਗੱਲ ਸਾਹਮਣੇ ਆਈ। ਔਰ ਤੁਸੀਂ ਇਹ ਦੱਸੋ ਕਿ ਜਿਹੜੀ 21 ਫਰਵਰੀ ਦੀ ਰੈਲੀ ਹੈ ਉਹ ਇਸ ਵਾਰੀ ਪਹਿਲੀ ਵਾਰ ਝੰਗ ਸ਼ਹਿਰ ਦੇ ਵਿੱਚ ਨਿਕਲ ਰਹੀ ਹੈ ਜਾਂ ਇਸ ਤੋਂ ਪਹਿਲਾਂ ਵੀ ਇਹ ਰਵਾਇਤ ਮੌਜੂਦ ਹੈ? ਨਹੀਂ ਨਹੀਂ ਸਰ, ਇਹ ਚੱਠ ਸਾਹਿਬ ਕਮ ਸੇ ਕਮ 35 ਸਾਲ ਤੋਂ ਹੀ ਜਦੋਂ ਜਹਿਦ ਅਸੀਂ ਕਰ ਰਹੇ ਹਾਂ, ਲੇਕਿਨ ਪਿਛਲੇ ਸਾਲ 2020 ਦੇ ਵਿੱਚ ਜਿਹੜੀ ਅਸੀਂ ਇੱਕ ਤਾਰੀਖ ਰਕਮ ਕੀਤੀ ਹੈ ਨਾ ਜੀ, ਉਹ 35 ਸਾਲ ਦੇ ਵਿੱਚ ਪਹਿਲੀ ਦਫਾ ਆਵਾਮ ਦੇ ਵਿੱਚ ਸ਼ਊਰ ਜਗਾ ਸਕੇ ਹਾਂ। ਔਰ ਸਾਡੀ ਹੁਣ ਵੀ ਕੋਸ਼ਿਸ਼ ਇਹ ਹੈ ਕਿ ਅਸਾਂ ਆਪਣਾ ਜਿਹੜਾ ਪਿਛਲੇ ਸਾਲ ਅਸਾਂ ਰੈਲੀ ਕੱਢੀ ਹੈ ਉਸ ਦੇ यानी कि समथिंग वाली रैली सारी हो सी। अल्लाह खैर करसी जी। जी ਜੀ ਜੀ ਜਨਾਬ, ਬਹੁਤ 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 ਵੱਡੀ ਗੱਲ ਹੈ ਕਿ ਤੁਸੀਂ ਪਿਛਲੇ 35 ਸਾਲ ਤੋਂ ਤੁਸੀਂ ਪਿਛਲੇ ਸਾਲ ਵੀ ਰੈਲੀ ਕੱਢੀ, ਮਤਲਬ ਕਿ ਅਸੀਂ ਉਸ ਤੱਕ ਨਹੀਂ ਪਹੁੰਚ ਸਕੇ। ਇਹ ਬੜਾ ਮਾੜਾ ਹੋਇਆ ਸਾਡਾ। ਮੈਂ ਤੁਹਾਡੀ ਐਕਟੀਵਿਟੀਜ਼ ਵੇਖਦਾ ਰਹਿਣਾ, ਜਿਸ ਤਰ੍ਹਾਂ ਤੁਸੀਂ ਮੁਸ਼ਾਇਰਿਆਂ ਦੇ ਇਤਮਾਮ ਕਰਦੇ ਹੋ, ਖਾਸ ਕਰ ਤੁਸੀਂ ਕਰੋਨਾ ਦੇ ਦਿਨਾਂ ਦੇ ਵਿੱਚ ਜਿਹੜਾ ਮੁਸ਼ਾਇਰਿਆਂ ਨੂੰ ਇੱਕ ਨਵਾਂ ਜਿਹੜਾ ਰੰਗ ਦਿੱਤਾ, ਜਿਹੜਾ WhatsApp ਮੁਸ਼ਾਇਰਿਆਂ ਦਾ ਤੁਸੀਂ ਇੱਕ ਪੂਰਾ ਸਿਲਸਿਲਾ ਚਲਾ ਕੇ ਰੱਖਿਆ ਔਰ ਉਹਨਾਂ ਨੂੰ ਤੁਸੀਂ ਜੀ ਜੀ ਔਰ ਆਨਲਾਈਨ ਵੀ ਕਰਦੇ ਸੋ। ਤੇ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਕੋਈ ਚੀਜ਼ਾਂ ਤੁਸੀਂ ਜਿਸ ਤਰ੍ਹਾਂ ਪਬਲਿਸ਼ ਕਰਨਾ ਜਾਂ ਛਾਪਣ ਵੱਲ ਵੀ ਲੈ ਕੇ ਆਏ ਹੋ? ਕੋਈ ਚੀਜ਼ਾਂ ਤੁਸੀਂ ਛਾਪੀਆਂ ਵੀ ਨੇ ਆਪਣੇ ਇਸ ਪਰਿਵਾਰ ਤੋਂ? ਜੀ ਸਾਡੇ ਛਾਪਣ ਦੇ ਵਿੱਚ ਵੀ ਆਈਆਂ ਜੀ, ਮਾਸ਼ਾਅੱਲਾ ਕਿ ਅੱਜ ਮੁਮਤਾਜ਼ ਬਲੋਚ ਸਾਹਿਬ ਦੀਆਂ ਤਕਰੀਬਨ 15 ਕਿਤਾਬਾਂ ਆ ਗਈਆਂ ਪੰਜਾਬੀ ਦੀਆਂ। ਵਾਹ ਜੀ ਵਾਹ। ਉਸ ਤੋਂ ਬਾਅਦ ਬਾਹਰ ਰਿਆਜ਼ ਸਾਹਿਬ ਦੀਆਂ 4 ਕਿਤਾਬਾਂ ਮਾਰਕੀਟ ਵਿੱਚ ਅਸੀਂ ਲੈ ਆਂਦੀਆਂ ਜੀ। ਇੱਕ ਕਿਤਾਬ ਅਸੀਂ ਲੈ ਆਂਦੀ ਹੈ, ਬਲਕਿ 2 ਕਿਤਾਬਾਂ ਹੋ ਗਈਆਂ ਜੀ। ਜਿਹੜੇ ਸਾਡੇ ਚੱਜਦੀ ਪਰਿਵਾਰ ਦੇ ਸਦਰ ਹਨ ਹਾਜੀ ਮਲਕ ਲਤੀਫ ਸ਼ਦਾਈ ਸਾਹਿਬ, 2 किताब बनाती आ रही है, पहले एक आई हुई है, हूं आ रही है। इसी तरह डॉक्टर मोहसिन मिगियाना साहब हैं, वो इस वक्त 20 किताबां दे मुसन्निफ हैं जी। वाह जी। और जिस दे विच उन्हां दियां कम अज कम 10 किताबां ਜਿਹੜੀਆਂ ना जी वो सिर्फ पंजाबी ਦੀਆਂ हैं, ਜਿਹਦੇ ਵਿੱਚ ਮਸ਼ਹੂਰ ਹੈ किताब उन्हां दी है बंबीरी जी। और इस साडे एक अपने मेरे दोस्त हैं चौधरी नज़ीर अरमान साहब, उन्हां दियां 3 किताबां आ गई जी। एक होर मजदूर गरीब दिया बच्चा है जी, उस बड़ी हिम्मत की है कि वो वे के एक किताब भी मार्केट वो प्रिंट हो रही है इंशाअल्लाह ताला है, रैली तो बाद असां मार्केट ले आउणी है जनाब। बड़ा बहुत सारे दोस्तां भाई भरावां नूं कि यार असां इस तहरीरी मवाद वाले पासे आवीए, छपाई वाले पासे साडी हुण बड़ी तवज्जो है। बहुत जरूरी है और बहुत अच्छा है। अब्दुल रहमान साहब, तुसी साडे नाल ही रहना। हुण असीं अपने अगले मेहमान वाल जिहड़ा है वो चलने आ। दोस्तां दा थोड़ा इंटरनेट दे प्रॉब्लम है, थोड़ा जिहा बर्दाश्त करना पेगा जिहड़े साडे वेखण वाले ने उन्हां नूं। मैं हुण रिक्वेस्ट करांगा आतिश कियानी होरां नूं कि ਉਹ ਆਣ ਤੇ ਆਪਣੀ ਗੱਲਬਾਤ ਜਿਹੜੀ ਹੈ ਉਹ ਰੱਖਣ। ਮੈਂ ਦੋਸਤਾਂ ਦੇ ਨਾਲ ਤਾਰਫ ਕਰਵਾਉਂਦਾ ਜਾਵਾਂ ਆतिश ਕਿਆਨੀ ਹੋਰਾਂ ਦਾ ਕਿ ਆतिश ਕਿਆਨੀ ਹੋਣੀ ਜਿਹੜੇ ਨੇ ਉਹ ਪੰਜਾਬ ਲੋਕ ਲਹਿਰ ਦੇ ਨਾਲ ਉਹਨਾਂ ਦਾ ਤਾਲੁਕ ਹੈ ਔਰ ਉਹ ਇਸ ਵਕਤ ਜਿਹੜਾ ਹੈ ਉਹ ਹੜੱਪੇ ਮੌਜੂਦ ਨੇ ਔਰ ਉਹਨਾਂ ਦੀ ਜਿਹੜੀ ਰੈਲੀ ਹੈ ਉਹ ਇਸ ਹਵਾਲੇ ਨਾਲ ਵੀ ਬੜੀ ਤਾਰੀਖੀ ਰੈਲੀ ਹੈ ਕਿ ਉਹ ਹੜੱਪਾ ਜਿੱਥੋਂ ਜਿਹੜਾ ਅਸੀਂ ਪੰਜਾਬ ਦਾ ਮੁੱਢ ਮੰਨਦੇ ਆ, ਹੜੱਪਾ ਤੋਂ ਨਿਕਲੇਗੀ ਔਰ ਹੜੱਪਾ ਮਿਊਜ਼ੀਅਮ ਦੇ ਵਿੱਚ ਉਹਨਾਂ ਨੇ ਉਹਦਾ ਪੂਰਾ ਪ੍ਰਬੰਧ ਕੀਤਾ ਹੋਇਆ। ਅਸੀਂ ਹੁਣ ਆतिश ਕਿਆਨੀ ਹੋਰਾਂ ਕੋਲ ਪੁੱਛਾਂਗੇ ਕਿ ਕਿਸ ਤਰ੍ਹਾਂ ਪੰਜਾਬ ਲੋਕ ਲਹਿਰ ਉੱਥੇ ਕੰਮ ਕਰ ਰਹੀ ਹੈ ਔਰ ਉਹਦੀ ਕੀ ਜਿਹੜੀ 21 ਫਰਵਰੀ ਦੀ ਰੈਲੀ ਉਹਦੇ ਹਵਾਲੇ ਨਾਲ ਕੀ ਪ੍ਰੋਗਰਾਮ ਨੇ ਜੀ ਕਿਆਨੀ ਸਾਹਿਬ? ਹਾਂਜੀ, अस्सलाम वालेकुम जी सारे दोस्तों ਨੂੰ ਫਰਦਨ 21 ਫਰਵਰੀ ਦੇ ਹਵਾਲੇ ਨਾਲ ਇਹ ਅਸੀਂ ਪਹਿਲੇ ਵੀ ਕਰਦੇ ਸਾਂ। ਪਹਿਲੇ ਕਦੇ ਤੇ ਲੋਰ ਜਾਈਦਾ ਸੀ ਇੱਥੋਂ ਕਾਫਲਾ ਲੈ ਕੇ ਬੱਸਾਂ ਦਾ ਕਾਰਾਂ ਦਾ। 2-3 ਵਾਰੀ ਇੰਜ ਹੋਇਆ ਕਿ ਬਾਬਾ ਫਰੀਦ ਗੰਜ ਚੱਕਰ ਰਹਿਮਤੁल्लाह ਦੇ ਮਜ਼ਾਰ ਮੁਬਾਰਕ ਤੇ ਗਏ ਆ, ਉੱਥੇ ਕੀਤਾ। ਤੇ ਇਸ ਵਾਰੀ ਸਾਡੇ ਭਾਈ ਜੰਗੀਰ ਕਮਰ ਨੇ ਜਨਰਲ ਸੈਕਟਰੀ ਤੇ ਭੱਟ ਸਾਹਿਬ ਨੇ ਉਹ ਸਾਰਿਆਂ ਰਲ ਕੇ ਸਲਾਹ ਕੀਤੀ, ਕਿਉਂਕਿ ਸਾਡਾ ਮੁੱਢ ਜਿਹੜਾ ਨਾ ਉਹ ਹੜੱਪਾ ਤੋਂ ਸ਼ੁਰੂ ਹੋਇਆ, ਬਹੁਤ ਪੁਰਾਣੀ ਤਹਿਜ਼ੀਬ ਹੈ। ਕਿਉਂ ਨਾ ਸਾਡੇ ਕੋਲ ਹੀ ਹੈ ਤੇ ਇੱਥੇ ਜਿਹੜਾ ਨਾ ਹੜੱਪਾ ਮਿਊਜ਼ੀਅਮ 'ਚ ਕਰੀਏ ਤੇ ਉਹਦਾ ਫਾਇਦਾ ਇਹ ਵੀ ਹੋਏਗਾ ਕਿ ਨਾਲ ਜਿਹੜੇ ਸਕੂਲਾਂ ਦੇ ਬੱਚੇ ਸਨ ਉਹਨਾਂ ਨੂੰ ਵੀ ਸਦੀਏ, ਨੌਜਵਾਨ ਨਸਲ ਨੂੰ, ਤੇ ਉਹਨਾਂ ਨੂੰ ਕੁਝ ਨਾ ਕੁਝ ਦੱਸੀਏ ਕਿ ਜਿਹੜਾ ਉੱਥੇ ਮਿਊਜ਼ੀਅਮ ਚੀਜ਼ਾਂ ਪਈਆਂ ਨੇ ਅਜਾਇਬ ਘਰ 'ਚ ਉਹਨਾਂ ਬਾਰੇ ਇੱਕ ਇੱਕ ਕਰਕੇ, ਤਾਂ ਕਿ ਜਾਣਕਾਰੀ ਵਧੇ। ਇਸ ਲਈ ਜੀ ਐਸਕੇ ਸਾਹਿਬ ਇੱਥੇ ਕੀਤਾ, ਇਹ ਹੜੱਪੇ ਕੀਤਾ।
ਤੇ ਪੰਜਾਬੀਆਂ ਨੂੰ ਆਪਣੇ ਆਪਣਾ ਆਪ ਤੇ ਸਾਡੀ ਇਬਤਦਾ ਕਿੱਥੋਂ ਹੋਈ ਪੰਜਾਬ ਦੀ, ਇਸ ਵਾਸਤੇ ਇੱਥੇ ਰੱਖਿਆ ਇਸ ਵਾਰੀ। ਤੇ ਗਿਆਨੀ ਜੀ ਸਾਹਿਬ ਤੁਸੀਂ ਹਾਂਜੀ ਪ੍ਰੋਗਰਾਮ ਕਿਸ ਤਰ੍ਹਾਂ ਤਰਤੀਬ ਦਿੱਤਾ ਹੈ ਤੁਸੀਂ, ਉਹ ਜ਼ਰਾ ਦੱਸੋ ਸਾਨੂੰ। ਕੀ ਆਖਿਆ ਜੀ? ਮੈਂ ਕਿਹਾ 21 ਫਰਵਰੀ ਦਾ ਪ੍ਰੋਗਰਾਮ ਦੀ ਕੀ ਤਰਤੀਬ ਕੀ ਬਣਾਈ ਹੈ ਕਿ ਕਿਸ ਤਰ੍ਹਾਂ ਕਰਕੇ ਹੋਏਗਾ, ਰੈਲੀ ਹੋਏਗੀ, ਉੱਥੇ ਕੀ ਫੰਕਸ਼ਨ ਹੋਣਗੇ, ਪ੍ਰੋਗਰਾਮ ਕੀ ਹੋਣਗੇ? ਜੀ ਜਿਸ ਤਰ੍ਹਾਂ ਹੀ ਗਿਆਨੀ ਸਾਹਿਬ ਸਾਡੇ ਨਾਲ ਕਨੈਕਟ ਹੁੰਦੇ ਨੇ ਦੁਬਾਰਾ, ਅਸੀਂ ਫਿਰ ਉਹਨਾਂ ਕੋਲੋਂ ਆਪਣਾ ਸਵਾਲ ਪੁੱਛਾਂਗੇ। ਮੈਂ ਦੋਸਤਾਂ ਨੂੰ ਦੱਸਦਾ ਜਾਵਾਂ ਕਿ ਗਿਆਨੀ ਸਾਹਿਬ ਹੜੱਪਾ ਜਿਹੜਾ ਪੁਰਾਣੀ ਜਿਹੜੀ ਸਾਈਟ ਉਹਦੇ ਬਿਲਕੁਲ ਨਾਲ ਜਿਹੜਾ ਪਿੰਡ ਹੁਣ ਮੌਜੂਦ ਹੈ ਉਹਦਾ ਨਾਮ ਹੀ ਹੜੱਪਾ ਹੀ ਹੈ, ਤੇ ਆਪ ਦਾ ਤਲਕ ਉੱਥੋਂ ਹੀ ਹੈ ਔਰ ਅੱਜ ਸਾਡੇ ਨਾਲ ਉੱਥੋਂ ਹੀ ਜਿਹੜੇ ਉਹ ਲਾਈਵ ਹੋਏ ਨੇ ਔਰ ਅਬਦੁਲ ਰਹਿਮਾਨ ਸਾਹਿਬ ਝੰਗ ਤੋਂ ਸਾਡੇ ਨਾਲ ਲਾਈਵ ਸਨ। ਤੇ ਇਹਨਾਂ ਦੋਵਾਂ ਜਿਹੜੀਆਂ ਸਾਡੇ ਦੂਰ ਇਲਾਕੇ ਨੇ ਉਹਨਾਂ ਦੇ ਵਿੱਚ ਇੰਟਰਨੈਟ ਦਾ ਖਾਸਾ ਜਿਹੜਾ ਪ੍ਰੋਬਲਮ ਹੈ ਵੇ, ਮਸਲਾ ਹੈ ਵੇ, ਤੇ ਇਸ ਔਕੜ ਦੇ ਵਿੱਚ ਵੀ ਦੇ ਬਾਵਜੂਦ ਵੀ ਔਰ ਇਹਨਾਂ ਦਿਨਾਂ 'ਚ ਖਾਸ ਮਸਰੂਫ ਨੇ, ਵਿੱਚ ਇੱਕ ਦਿਨ ਰਹਿ ਗਿਆ ਤੇ ਉਹ ਰੈਲੀ ਦਾ ਵੀ ਨਾਲ ਕੰਮ ਕਰ ਰਹੇ ਤੇ ਨਾਲ ਉਹ ਸਾਡੇ ਕੋਲ ਵੀ ਅੱਜ ਆਏ ਨੇ। ਸੋ ਜਿਸ ਤਰ੍ਹਾਂ ਕਨੈਕਟ ਹੁੰਦੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਅੱਗੇ ਵਧਾਵਾਂਗੇ। ਮੇਰਾ ਖਿਆਲ ਹੈ ਕਿ ਹੁਣ ਅਸੀਂ ਆਪਣੇ ਜਿਹੜੇ ਖਾਸ ਗੈਸਟ ਸਾਡੇ ਨਾਲ ਮੌਜੂਦ ਨੇ, ਨੁਜ਼ਰਤ ਅਬਾਸ ਸਾਹਿਬਾ, ਉਹ ਆਕਸਫੋਰਡ ਤੋਂ ਸਾਡੇ ਨਾਲ ਨੇ, UK ਤੋਂ। ਉਹਨਾਂ ਦਾ ਪੰਜਾਬੀ ਦੇ ਹਵਾਲੇ ਨਾਲ ਜਿਹੜਾ ਹੈ ਉਹ ਬੜਾ ਅਹਿਮ ਕੰਮ ਹੈ। ਅੱਜ ਉਹ ਸਾਡੇ ਨਾਲ ਮੌਜੂਦ ਨੇ ਤੇ ਅਸੀਂ ਹੁਣ ਉਹਨਾਂ ਨੂੰ ਰਿਕੁਐਸਟ ਕਰਨੇ ਆ ਕਿ ਉਹ ਆਣ ਕੇ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰਨ। ਜੀ ਨੁਜ਼ਰਤ ਆਪੀ, ਜੀ ਆਇਆਂ ਨੂੰ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ। ਜੀ ਬਹੁਤ ਚੰਗਾ ਲੱਗ ਰਿਹਾ ਹੈ। ਸਭ ਤੋਂ ਪਹਿਲੇ ਤੇ ਲਾਲਪੁਰ ਯੰਗ ਹਿਸਟੋਰੀਅਨ ਕਲੱਬ ਦਾ ਬਹੁਤ-ਬਹੁਤ ਸ਼ੁਕਰੀਆ ਮੈਨੂੰ ਬੁਲਾਉਣ ਦਾ, ਔਰ ਜਿਹੜੇ ਸਾਥੀ ਮੇਰੇ ਨਾਲ ਨੇ ਉਹਨਾਂ ਨੂੰ ਸਲਾਮ, ਔਰ ਦੇਖਣ ਸੁਣਨ ਵਾਲੇ ਸਭ ਨੂੰ ਸਲਾਮ, ਸਤਿ ਸ੍ਰੀ ਅਕਾਲ ਤੇ ਮਾਂ ਬੋਲੀ ਦਿਹਾੜੇ ਦੀਆਂ ਵਧਾਈਆਂ। ਮੈਨੂੰ ਬਸ ਇਹਨਾਂ ਦੀਆਂ ਗੱਲਾਂ ਸੁਣ ਕੇ ਇੰਨੀ ਖੁਸ਼ੀ ਹੋ ਰਹੀ ਹੈ ਕਿ ਪਾਕਿਸਤਾਨ 'ਚ ਇਸ ਵਾਰੀ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮਾਂ ਬੋਲੀ ਦਿਨ ਮਨਾਇਆ ਜਾ ਰਿਹਾ ਹੈ। ਇਹ ਬਹੁਤ ਕੀਮਤੀ ਕੰਮ ਹੈ, ਬਹੁਤ ਆਮ ਕੰਮ ਹੈ, ਜਿਹਦੀ ਵਜ੍ਹਾ ਤੋਂ ਅਵੇਅਰਨੈਸ ਬਹੁਤ ਜ਼ਿਆਦਾ ਵਧੇਗੀ ਔਰ ਯੰਗ ਲੋਕ ਸਾਡੇ ਨਾਲ ਸ਼ਰੀਕ ਹੋਣਗੇ। ਬੜੀ ਹੀ ਚੰਗੀ ਗੱਲ ਹੈ। ਔਰ ਹੜੱਪੇ ਤੋਂ ਸ਼ੁਰੂ ਕਰਨਾ ਤੇ ਹੋਰ ਹੀ ਸ਼ਾਨਦਾਰ ਕੰਮ ਹੈ। ਤੁਸੀਂ ਮੈਨੂੰ ਕੋਈ ਸਵਾਲ ਕਰੋਗੇ ਜਾਂ ਮੈਂ ਆਪੇ ਹੀ ਸ਼ੁਰੂ ਹੋ ਜਾਵਾਂ? ਜੀ ਸਵਾਲ ਤੇ ਉਹੀ ਹੈ ਕਿ ਜਿਸ ਤਰ੍ਹਾਂ ਇੱਕ ਤੇ ਮਾਂ ਬੋਲੀ ਦੀ ਜਿਹੜੀ ਇੰਪੋਰਟੈਂਸ ਹੈ, ਜਿਹੜੀ ਉਹਦੀ ਅਹਿਮੀਅਤ, ਉਹਦੇ ਤੇ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ। ਤੇ ਦੂਜਾ ਇਹ ਕਿ ਜਿਹੜਾ ਤੁਸੀਂ UK 'ਚ ਹਰ ਸਾਲ ਤੁਸੀਂ ਮਾਂ ਬੋਲੀ ਦਾ ਜਿਹੜਾ ਉਹ ਕਰਦੇ ਹੋ ਹਰ, ਉਹਦੇ ਹਵਾਲੇ ਨਾਲ ਪੁੱਛਾਂਗੇ। ਤੇ ਤੁਸੀਂ ਉਹ ਜੋ ਦੱਸੋਗੇ, ਸਾਡੇ ਨਾਲ ਆਤਿਸ਼ ਕਿਆਨੀ ਸਾਹਿਬ ਦੁਬਾਰਾ ਜੁੜ ਗਏ ਨੇ, ਮੈਂ ਉਹ ਮੇਰੇ ਸਟੂਡੀਓ 'ਚ ਪਿੱਛੇ ਵੇਖ ਰਹੇ ਨੇ, ਮੈਂ ਉਹਨਾਂ ਨੂੰ ਕਹਾਂਗਾ ਕਿ ਅਸੀਂ ਜਿੱਦਾਂ ਹੀ ਬਾਜੀ ਹੋਰਾਂ ਦੀ ਗੱਲ ਖਤਮ ਹੁੰਦੀ ਫਿਰ ਅਸੀਂ ਤੁਹਾਨੂੰ ਦੁਬਾਰਾ ਜਿਹੜਾ ਉਹ ਲਵਾਂਗੇ ਆਪਣੇ ਨਾਲ, ਔਰ ਅਬਦੁਲ ਰਹਿਮਾਨ ਸਾਹਿਬ ਜੀ। ਠੀਕ ਹੈ, ਤੇ ਮੈਂ ਸ਼ੁਰੂ ਕਰਦੀ ਹਾਂ ਕਿ ਮਾਂ ਬੋਲੀ ਕਿਉਂ ਜ਼ਰੂਰੀ ਹੈ। ਇਹ ਸਵਾਲ ਜ਼ਿਹਨ 'ਚ ਆਉਂਦਿਆਂ ਹੀ ਮੈਂ ਦੱਸਣਾ ਚਾਹਾਂਗੀ ਕਿ ਪਿਛਲੇ ਕੋਈ 20 ਵਰ੍ਹਿਆਂ ਤੋਂ ਮੈਂ ਆਕਸਫੋਰਡ ਦੇ ਵਿੱਚ ਇੱਕ ਤਾਲੀਮੀ ਅਦਾਰਾ ਹੈ ਉਹਦੇ ਨਾਲ ਜੁੜੀ ਹੋਈ ਹਾਂ। ਇਸ ਅਦਾਰੇ ਰਾਹੀਂ ਯਾਨੀ ਇਹ ਬੱਚਿਆਂ ਦੀ ਅਰਲੀ ਡਿਵੈਲਪਮੈਂਟ ਤੇ ਕੰਮ ਕਰਦੇ ਨੇ, ਪੇਰੈਂਟਸ ਨੂੰ ਐਜੂਕੇਟ ਕਰਦੇ ਨੇ, ਟੀਚਰਸ ਨੂੰ ਐਜੂਕੇਟ ਕਰਦੇ ਨੇ, ਔਰ ਬਹੁਤ ਸਾਰੇ ਐਸੇ ਪ੍ਰੈਕਟੀਸ਼ਨਰਸ ਨੂੰ ਜਿਨ੍ਹਾਂ ਦਾ ਤਾਲੁਕ ਬੱਚਿਆਂ ਨਾਲ ਜਾਂ ਫੈਮਲੀਜ਼ ਨਾਲ ਹੁੰਦਾ ਹੈ, ਉਹਨਾਂ ਨੂੰ ਟ੍ਰੇਨਿੰਗ ਦਿੰਦੇ ਆ। ਤੇ ਜਿਹੜੀ ਸਭ ਤੋਂ ਅਹਿਮ ਗੱਲ ਹੈ ਉਹ ਇਹ ਕਿ ਇਸ ਅਦਾਰੇ ਦੇ ਵਿੱਚ ਮਾਂ ਬੋਲੀ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ। ਇਹ ਗੱਲ ਬੜੀ ਵਾਜ਼ਿਹ ਤੌਰ ਤੇ ਸਾਡੇ ਸਾਰੇ ਸੈਸ਼ਨ 'ਚ ਕਲਾਸਿਸ 'ਚ ਹੁੰਦੀ ਹੈ ਕਿ ਬੱਚਾ ਪਹਿਲੇ ਕੁਝ ਸਾਲਾਂ ਦੇ ਵਿੱਚ ਉਹ ਘਰ ਦੀ ਬੋਲੀ, ਘਰ ਦੇ ਅੰਦਰ ਦਾ ਮਾਹੌਲ ਔਰ ਮਾਂ ਦੀ ਜ਼ਬਾਨ ਉਹਦੀ ਅਰਲੀ ਕਮਿਊਨੀਕੇਸ਼ਨ ਦੀ ਡਿਵੈਲਪਮੈਂਟ ਵਾਸਤੇ, ਉਹਦੀ ਸ਼ਨਾਖਤ ਵਾਸਤੇ, ਉਹਦਾ ਆਪਣੇ ਵਿਰਸੇ ਨਾਲ ਜੁੜਨ ਲਈ ਬਹੁਤ ਅਹਿਮ ਕਿਰਦਾਰ ਅਦਾ ਕਰਦੀ ਹੈ। ਤੇ ਇਸ ਦੇ ਇਲਾਵਾ ਜਿਹੜੀ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਜਦੋਂ ਅਸੀਂ ਮਾਂ ਬੋਲੀ ਨਾਲ ਜੁੜ ਜਾਂਦੇ ਹਾਂ, ਸਾਡੀ ਬੱਚੇ ਦੀ ਫਾਊਂਡੇਸ਼ਨ ਜਿਹੜੀ ਹੈ ਉਹ ਮਾਂ ਦੀ ਜ਼ਬਾਨ 'ਚ ਸਟਰੋਂਗ ਹੁੰਦੀ ਹੈ ਤੇ ਉਹ ਦੂਸਰੀਆਂ ਜ਼ਬਾਨਾਂ ਆਸਾਨੀ ਨਾਲ ਸਿੱਖ ਸਕਦੇ ਨੇ। ਔਰ ਤੀਸਰੀ ਵੱਡੀ ਗੱਲ ਇਹ ਕਿ ਜੇ ਤੁਸੀਂ ਆਪਣੀ ਜ਼ਬਾਨ ਨੂੰ ਮਾਣ ਦਿਓਗੇ, ਕਦਰ ਕਰੋਗੇ, ਉਹਨੂੰ ਪ੍ਰਾਈਡ ਨਾਲ, ਉਹਨੂੰ ਬੜੇ ਸ਼ੌਕ ਨਾਲ ਸਿੱਖੋਗੇ, ਆਪਣੇ ਕਲਚਰ ਨੂੰ ਪਿਆਰ ਕਰੋਗੇ, ਤੇ ਤੁਸੀਂ ਜਿਸ ਤਰ੍ਹਾਂ ਅਸੀਂ ਇੱਥੇ ਰਹਿੰਦੇ ਮਲਟੀਕਲਚਰਲ ਬਹੁਤ ਸਾਰਾ ਮਾਹੌਲ ਹੈ, ਤੇ ਤੁਸੀਂ ਦੂਸਰਿਆਂ ਦੀਆਂ ਜ਼ਬਾਨਾਂ ਨੂੰ ਵੀ
ਦੂਸਰਾਂ ਦੇ ਕਲਚਰ ਨੂੰ ਵੀ ਇੱਜ਼ਤ ਦੀ ਨਿਗਾਹ ਨਾਲ ਦੇਖੋਗੇ। ਇਹ ਤੇ ਹੈ ਕਿ ਕਿਉਂ ਮਤਲਬ ਮਾਂ ਬੋਲੀ ਜਿਹੜੀ ਹੈ ਉਹ ਜ਼ਰੂਰੀ ਹੈ। ਆਕਸਫੋਰਡ 'ਚ ਮੈਂ ਰਹਿੰਦੀ ਹਾਂ, ਜਿੱਥੇ ਬੜੀ ਵੱਡੀ ਤਾਦਾਦ ਹੈ ਪੰਜਾਬੀ ਲੋਕਾਂ ਦੀ, ਜਿਹੜੇ ਬੜੇ ਸਾਲਾਂ ਤੋਂ ਇੱਥੇ ਰਹਿ ਰਹੇ ਨੇ, ਤੀਸਰੀ ਨਸਲ ਜਾ ਰਹੀ ਹੈ। ਤੇ ਬੜੀ ਦਿਲਚਸਪ ਗੱਲ ਇਹ ਹੈ ਕਿ ਸਾਡੇ ਚूंकि ਮਲਟੀਕਲਚਰਲ ਇੱਥੇ ਬਹੁਤ ਸਾਰੀਆਂ ਦੁਨੀਆ ਦੇ ਲੋਕ ਨੇ, ਉਹ ਸਾਡੇ ਆਸੇ ਪਾਸੇ, ਜਿਵੇਂ ਫਰਹਾਦ ਉਹਨਾਂ ਨੇ ਵੀ ਕਿਹਾ ਕਿ ਇਸਲਾਮਾਬਾਦ ਦੀ ਮਿਸਾਲ ਦੇ ਰਹੇ ਸੀ, ਕਿ ਉਹ ਸਾਰੇ ਜਿਹੜੇ ਨੇ ਉਹ ਆਪਣੀਆਂ ਬੋਲੀਆਂ ਬੋਲਦੇ ਨੇ, ਆਪਣੇ ਕਲਚਰ ਨੂੰ ਨਾਲ ਲੈ ਕੇ ਚੱਲਦੇ ਨੇ, ਆਪਣੇ ਬੱਚਿਆਂ ਦੇ ਨਾਲ ਬੋਲਦੇ ਨੇ, ਬੜੀ ਫਖਰ ਨਾਲ ਬੋਲਦੇ ਨੇ, ਉਹਨਾਂ ਨੂੰ ਕੋਈ ਸ਼ਰਮ ਕੋਈ ਝਿਜਕ ਨਹੀਂ ਹੁੰਦੀ। ਅਸੀਂ ਉਹ ਸੁਣਦੇ ਵੀ ਹਾਂ, ਦੇਖਦੇ ਵੀ ਹਾਂ, ਤੇ ਫਿਰ ਵੀ ਸਵਾਲ ਇਹ ਖੜਾ ਹੁੰਦਾ ਹੈ ਕਿ ਫਿਰ ਅਸੀਂ ਪੰਜਾਬੀ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਕਿਉਂ ਨਹੀਂ ਬੋਲਦੇ। ਪਿਛਲੇ ਮੇਰਾ ਖਿਆਲ 2010 ਵਿੱਚ ਮੈਂ ਇੱਕ ਰਿਸਰਚ ਪ੍ਰੋਜੈਕਟ ਦਾ ਹਿੱਸਾ ਬਣੀ ਔਰ ਉਹਦੇ ਵਿੱਚ ਲੋਰੀਆਂ ਦੀ ਖੋਜ ਦਾ ਪ੍ਰੋਜੈਕਟ ਕੀਤਾ। ਔਰ ਉਸ ਖੋਜ ਦੇ ਵਜ੍ਹਾ ਤੋਂ ਮੈਨੂੰ ਬਹੁਤ ਸਾਰੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਘਰਾਂ ਦੇ ਵਿੱਚ ਜਾਣਾ ਪਿਆ, ਉਹਨਾਂ ਨਾਲ ਗੱਲਬਾਤ ਕਰਨੀ ਪਈ, ਉਹਨਾਂ ਨੂੰ ਪੁੱਛਣਾ। ਇਹ ਸਵਾਲ ਹੀ ਸੀ ਕਿ ਆਪਣੀ ਜ਼ੁਬਾਨ 'ਚੋਂ ਗੱਲਬਾਤ ਕਰਦੇ ਨੇ ਤੇ ਕਿਸ ਤਰ੍ਹਾਂ, ਮਤਲਬ ਉਹ ਕੀ ਜ਼ੁਬਾਨ ਬੋਲਦੇ ਨੇ ਤੇ ਕਿਉਂ ਉਹ ਆਪਣੀ ਜ਼ੁਬਾਨ ਨਹੀਂ ਬੋਲਦੇ। ਅਗਰ ਨਹੀਂ ਬੋਲਦੇ ਤੇ ਸਿੱਧਾ ਸਿੱਧਾ ਜਵਾਬ ਦਿੰਦੇ ਨੇ ਕਿ ਜੀ ਦੇਖੋ ਜੀ, ਹੁਣ ਅਸੀਂ ਇੰਗਲੈਂਡ 'ਚ ਬੈਠੇ ਹਾਂ, ਇੱਥੇ ਤੇ ਅੰਗਰੇਜ਼ੀ ਬੋਲੀ ਜਾਂਦੀ ਹੈ, ਅੰਗਰੇਜ਼ੀ ਪੜ੍ਹੀ ਜਾਂਦੀ ਹੈ, ਸਾਨੂੰ ਇਹ ਡਰ ਹੈ ਕਿ ਜੇ ਸਾਡੇ ਬੱਚੇ ਪੰਜਾਬੀ ਘਰ 'ਚ ਬੋਲਣਗੇ ਤੇ ਫਿਰ ਉਹ ਜਿਹੜੇ ਇੱਥੇ ਦੇ ਨੇਟਿਵ ਬੱਚੇ ਨੇ ਉਹਨਾਂ ਤੋਂ ਸਕੂਲ ਜਾ ਕੇ ਪਿੱਛੇ ਰਹਿ ਜਾਣਗੇ, ਤਾਲੀਮ 'ਚ ਪਿੱਛੇ ਰਹਿ ਜਾਣਗੇ। ਹਾਲਾਂਕਿ ਐਸੀ ਕੋਈ ਗੱਲ ਨਹੀਂ ਹੈ, ਲੇਕਿਨ ਇਹ ਇੱਕ ਜਵਾਬ ਮੈਨੂੰ ਇਹ ਮਿਲਿਆ। ਦੂਸਰੇ ਜਵਾਬ ਹੋਰ ਨੇ ਕਿ ਜਨਾਬ ਬੱਚਾ ਜਦੋਂ ਪੰਜਾਬੀ ਬੋਲਦਾ ਹੈ ਤੇ ਉਹ ਬੜਾ ਰੁੱਖਾ ਬੋਲਦਾ ਹੈ, ਜੋ ਨਹੀਂ ਕਿ ਇਹਦਾ ਮਤਲਬ ਹੈ ਕਿ ਸਾਡਾ ਆਪਣੀ ਜ਼ੁਬਾਨ ਦੇ ਬਾਰੇ ਜਿਹੜਾ ਖਿਆਲ ਹੈ ਜਾਂ ਅਸੀਂ ਜਿੱਦਾਂ ਆਪਣੀ ਜ਼ੁਬਾਨ ਨੂੰ ਦੇਖਦੇ ਹਾਂ ਉਹਦੇ ਤੇ ਹੀ ਅਸੀਂ ਕਲੀਅਰ ਨਹੀਂ ਹੈਗੇ। ਇਹ ਇੰਨੀ ਸੋਹਣੀ, ਮਿੱਠੀ ਤੇ ਇੰਨੀ ਗੂੜੀ ਤੇ ਇੰਨੀ ਕਦੀਮ ਜ਼ਬਾਨ ਹੈ। ਸਾਡੇ ਕੋਲ ਇਹਦੇ ਵਿੱਚ ਆਪਣਾ ਸੂਫੀਆ ਦਾ ਯਾਨੀ ਇੰਨਾ ਪੁਰਾਣਾ ਕਲਾਸੀਕਲ ਲਿਟਰੇਚਰ ਮੌਜੂਦ ਹੈ, ਵਿਜ਼ਡਮ ਮੌਜੂਦ ਹੈ, ਲੇਕਿਨ ਜਿਹੜਾ ਉਹਦੇ ਬਾਰੇ ਖਿਆਲ ਜਿਹੜੇ ਬਣਾਏ ਗਏ ਨੇ ਕਿ ਇਹ ਗੰਵਾਰਾਂ ਦੀ ਜ਼ਬਾਨ ਹੈ, ਇਹ ਪੜ੍ਹੇ ਲਿਖਿਆਂ ਦੀ ਜ਼ਬਾਨ ਨਹੀਂ ਹੈ, ਉਸਨੇ ਬੜਾ ਨੁਕਸਾਨ ਕੀਤਾ ਹੈ। ਹੁਣ ਤੁਸੀਂ ਦੇਖੋ ਕਿ ਜਿਹੜੀਆਂ ਪਿੰਡਾਂ ਔਰ ਪੰਜਾਬ ਦੇ ਖਾਸ ਇਲਾਕੇ ਦੀਆਂ ਖਵਾਤੀਨ ਨੇ ਜਿਹੜੀਆਂ ਉੱਥੋਂ ਵਿਆਹ ਕੇ ਆਉਂਦੀਆਂ ਨੇ, ਉਹਨਾਂ ਕੋਲ ਇੰਨੀ ਰਿਚਨੈਸ ਹੁੰਦੀ ਹੈ ਆਪਣੀ ਜ਼ੁਬਾਨ ਦੀ, ਉਹਨਾਂ ਕੋਲ ਇੰਨੇ ਅਖਾਣ ਹੁੰਦੇ ਨੇ, ਉਹਨਾਂ ਕੋਲ ਇੰਨੀਆਂ ਲੋਰੀਆਂ ਹੁੰਦੀਆਂ ਨੇ, ਕਹਾਣੀਆਂ ਹੁੰਦੀਆਂ ਨੇ, ਲੇਕਿਨ ਚੂंकि ਇਹ ਅਪਰੈਸ਼ਨ ਹੈ, ਇੰਨਾ ਇਹਦਾ ਦਬਾਓ ਹੈ ਇਸ ਗੱਲ ਦਾ ਕਿ ਬਈ ਉਹ ਆਪਣੀ ਜ਼ੁਬਾਨ ਬੋਲਣ ਨੂੰ ਉਹ ਪ੍ਰੈਫਰੈਂਸ ਨਹੀਂ ਦਿੰਦੇ। ਔਰ ਆਪਣੇ ਕੋਲ ਜਿਹੜਾ ਇੰਨਾ ਜ਼ਖੀਰਾ ਹੈ, ਇੰਨਾ ਖਜ਼ਾਨਾ ਹੈ, ਉਹ ਆਪਣੇ ਬੱਚਿਆਂ 'ਚ ਨਹੀਂ ਵੰਡਦੇ। ਬਹੁਤ ਸਾਰੇ ਘਰਾਂ ਦੇ ਵਿੱਚ ਹਿੰਦੀ, ਉਰਦੂ ਆਮ ਬੱਚਿਆਂ ਨਾਲ ਉਹ ਬੋਲੀ ਜਾਂਦੀ ਹੈ ਔਰ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਰੱਖਿਆ ਜਾਂਦਾ ਹੈ। ਔਰ ਇਹ ਬਹੁਤ ਵੱਡਾ ਮਤਲਬ ਮਸਲਾ ਹੈਗਾ, ਕਿਉਂਕਿ ਬੱਚੇ ਵੀ ਦੇਖ ਰਹੇ ਹੁੰਦੇ ਨੇ ਕਿ ਦਾਦਾ ਦਾਦੀ ਤੇ ਇੱਕ ਹੋਰ ਜ਼ੁਬਾਨ ਬੋਲਦੇ ਹੈ, ਮਾਂ ਪਿਓ ਕੁਝ ਹੋਰ ਬੋਲਦੇ ਆ ਔਰ ਸਾਡੇ ਨਾਲ ਕੋਈ ਹੋਰ ਬੋਲੀ ਜਾ ਰਹੀ ਹੈ। ਯਾਨੀ ਕਿ ਜਿਹੜੀ ਇਹ ਸਿਆਸੀ ਮਸਲਾ ਹੈ, ਤਬਕਾਤੀ ਮਸਲਾ ਹੈ, ਲੇਕਿਨ ਘਰ ਦੇ ਅੰਦਰ ਵੀ ਇਹਨੂੰ ਸਿਆਸੀ ਤੇ ਤਬਕਾਤੀ ਬਣਾਤਾ ਗਿਆ ਹੈ। ਔਰ ਇਹ ਠੀਕ ਨਹੀਂ ਹੁੰਦਾ, ਕਿਉਂਕਿ ਉਹ ਜਦੋਂ ਬੱਚੇ ਵੱਡੇ ਹੁੰਦੇ ਨੇ, ਹਾਈ ਸਕੂਲ 'ਚ ਜਾਂਦੇ ਨੇ, ਤੇ ਉਦੋਂ ਉਹਨਾਂ ਦੇ ਸਾਹਮਣੇ ਆਇਡੈਂਟੀਟੀ ਦਾ ਮਸਲਾ ਆ ਖੜਾ ਹੁੰਦਾ ਹੈ, ਕਿਉਂਕਿ ਉਹ ਬਾਕੀ ਲੋਕਾਂ ਨੂੰ ਵੀ ਦੇਖ ਰਹੇ ਹੁੰਦੇ ਨੇ। ਤੇ ਮੇਰਾ ਤੇ ਜਿਹੜਾ ਕੰਮ ਹੈ ਮੈਂ ਫਿਰ ਉਸ ਪ੍ਰੋਜੈਕਟ ਰਾਹੀਂ ਲੋਰੀਆਂ ਤੇ ਕੰਮ ਕੀਤਾ, ਕਹਾਣੀਆਂ ਤੇ ਕੰਮ ਕੀਤਾ। ਬਹੁਤ ਸਾਰੇ ਲੋਕ ਮੇਰੇ ਨਾਲ ਜੁੜੇ, ਕਿਉਂਕਿ ਜਦੋਂ ਉਹਨਾਂ ਨਾਲ ਗੱਲ ਹੋਈ ਕਿ ਵੀ ਦੇਖੋ ਇਹ ਜਰਮਨ ਕਮਿਊਨਿਟੀ ਦੇ ਲੋਕ ਨੇ ਜਾਂ ਇਹ ਪੋਲਿਸ਼ ਨੇ ਜਾਂ ਇਹ ਦੂਸਰੇ ਨੇ, ਤੇ ਇਹਨਾਂ ਨੂੰ ਤੇ ਉਹ ਮਸਲਾ ਨਹੀਂ ਹੈ, ਇਹਨਾਂ ਦੇ ਬੱਚੇ ਵੀ ਅੰਗਰੇਜ਼ੀ ਸਿੱਖ ਰਹੇ ਨੇ, ਜਾਂ ਉਹਨਾਂ ਕੋਲ ਸਹੀ ਇਨਫੋਰਮੇਸ਼ਨ ਜਦੋਂ ਗਈ ਤੇ ਉਹ ਲੋਕ ਮੇਰੇ ਨਾਲ ਜੁੜੇ। ਕੁਛ 1 ਸਾਲ ਦਾ ਮੈਂ ਪ੍ਰੋਜੈਕਟ ਕੀਤਾ ਜਿਹਦੇ ਵਿੱਚ ਮਾਵਾਂ ਆਈਆਂ, ਬਾਪ ਆਏ, ਨਾਨੀਆਂ ਦਾਦੀਆਂ ਨੂੰ ਵੀ ਮੈਂ ਮਤਲਬ ਐਸੀਆਂ ਨਾਨੀਆਂ ਦਾਦੀਆਂ ਜਿਹਨੀ ਕਹਿੰਦੀਆਂ ਸੀ ਕਿ ਸਾਡੀ ਤੇ ਜ਼ੁਬਾਨ ਹੀ ਕੱਟ ਦਿੱਤੀ ਸੀ। ਕਹਿੰਦੇ ਨੇ ਧੀਆਂ ਪੁੱਤਰ ਕਹਿੰਦੇ ਨੇ, ਮਾਂ ਬੱਚਿਆਂ ਨਾਲ ਪੰਜਾਬੀ ਨਾ ਬੋਲਿਆ ਕਰੋ, ਇਹਨਾਂ ਦੀ ਜ਼ੁਬਾਨ ਖਰਾਬ ਹੋ ਜਾਏਗੀ, ਤੇ ਹੁਣ ਤੂੰ ਕਹਿੰਦੀ ਹੈ ਕਿ ਨਹੀਂ ਆਪਣੀ ਜ਼ੁਬਾਨ ਬੜੀ ਕੀਮਤੀ ਹੁੰਦੀ ਹੈ ਤੇ ਤੂੰ ਤੇ ਸਾਨੂੰ ਜ਼ੁਬਾਨ ਦੇ ਦਿੱਤੀ। ਸੋ ਇਹ ਬੜਾ ਦਿਲਚਸਪ ਮੇਰਾ ਪ੍ਰੋਜੈਕਟ ਸੀ ਔਰ ਮੇਰਾ ਖਿਆਲ ਹੈ ਕਿ ਇਸੇ ਪ੍ਰੋਜੈਕਟ ਨੂੰ
ਇਹਦੇ ਤੇ ਹੀ ਬੇਸ ਕਰਕੇ ਕਹਿ ਲਓ ਕਿ ਉਦੋਂ ਹੀ ਮੇਰੀ ਆਪਣੀ ਇਹ ਖਾਹਿਸ਼ ਬਣੀ ਕਿ ਨਹੀਂ, ਕੰਮ ਇਸ ਤੋਂ ਜ਼ਿਆਦਾ ਕਰਨ ਦੀ ਜ਼ਰੂਰਤ ਹੈ ਔਰ ਇਹ ਗੱਲ ਆਵਾਜ਼ ਜ਼ਿਆਦਾ ਲੋਕਾਂ ਤੱਕ ਕਿੱਦਾਂ ਪਹੁੰਚ ਸਕਦੀ ਹੈ। ਸੋ 2012 ਤੋਂ ਫਿਰ ਆਕਸਫੋਰਡ ਦੇ ਵਿੱਚ ਜਗਤ ਮਾਂ ਬੋਲੀ ਦਿਹਾੜ ਮਨਾਉਣਾ ਸ਼ੁਰੂ ਕੀਤਾ। ਸ਼ੁਰੂ ਮੈਂ ਕੀਤਾ ਆਕਸਫੋਰਡ ਯੂਨੀਵਰਸਿਟੀ ਤੋਂ। ਖਿਆਲ ਸੀ ਮੈਨੂੰ ਕਿ ਯਾਨੀ ਕਿ ਉੱਥੇ ਚੁੱਕੇ ਦੁਨੀਆ ਭਰ ਦੇ ਸਟੂਡੈਂਟ ਇੱਥੇ ਹੁੰਦੇ ਨੇ ਔਰ ਉਹ ਸਭ ਮਨਾ ਰਹੇ ਹੁੰਦੇ ਨੇ। ਤੁਹਾਨੂੰ ਪਤਾ ਹੈ ਬੰਗਾਲੀ ਸਟੂਡੈਂਟ ਤੇ ਲਾਜ਼ਮੀ ਮਨਾਉਂਦੇ ਨੇ, ਇੰਡੀਅਨ ਵੀ ਮਨਾਉਂਦੇ ਨੇ ਔਰ ਜਰਮਨ ਔਰ ਆਪਣਾ ਜਾਪਾਨੀ ਸਾਰੇ ਮਨਾਉਂਦੇ ਨੇ। ਕੌਣ ਨਹੀਂ ਸੀ ਮਨਾਉਂਦਾ ਸਾਡੇ, ਲਿਹਾਜ਼ਾ ਅਸੀਂ ਉੱਥੋਂ ਸ਼ੁਰੂ ਕੀਤਾ ਕੰਮ ਔਰ ਉਹਨਾਂ ਨੂੰ ਨਾਲ ਲੈ ਕੇ ਚੱਲੇ ਔਰ ਕੁਝ ਪ੍ਰੋਗਰਾਮ ਅਸੀਂ ਕੀਤੇ ਆਕਸਫੋਰਡ ਯੂਨੀਵਰਸਿਟੀ ਸਟੂਡੈਂਟਸ ਦੇ ਨਾਲ। ਲੇਕਿਨ ਫਿਰ ਖਿਆਲ ਆਇਆ ਕਿ ਇੱਥੇ ਗੱਲ ਨਹੀਂ ਪੱਕਣੀ, ਕਮਿਊਨਿਟੀ 'ਚ ਜਾਣਾ ਚਾਹੀਦਾ। ਸੋ ਆਕਸਫੋਰਡ ਕਮਿਊਨਿਟੀ ਦੇ ਨਾਲ ਰਲ ਕੇ ਫਿਰ ਬੜੇ ਵੱਡੇ ਪ੍ਰੋਗਰਾਮ ਕੀਤੇ ਔਰ ਬਹੁਤ ਸ਼ਾਨਦਾਰ ਗਏ। ਮਤਲਬ ਚੰਗੀ ਗੱਲ ਇਹ ਹੈ ਕਿ ਜਿਹੜਾ ਕੰਮ ਕੀਤਾ ਉਹਨੂੰ ਲੋਕਾਂ ਨੇ ਬੜੀ ਚੰਗੀ ਤਰ੍ਹਾਂ ਕਬੂਲ ਕੀਤਾ, ਵਸੂਲ ਕੀਤਾ। ਮਤਲਬ ਸ਼ੁਰੂ 'ਚ ਮੈਨੂੰ ਥੋੜੀ ਜਿਹੀ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਸੀ ਉਹਨਾਂ ਵੱਲੋਂ ਥੋੜਾ ਜਿਹਾ ਮੈਨੂੰ ਇਸ ਤਰ੍ਹਾਂ ਦਾ ਇਜ਼ਹਾਰ ਮਿਲਿਆ ਕਿ ਨੁਜ਼ਰ ਤੂੰ ਕਿਸ ਪਾਸੇ ਲੱਗ ਗਈ, ਪੰਜਾਬੀ ਕਰੇਂਗੀ ਨਾ ਤੇ ਉਹ ਬਹੁਤ ਮਹਿਦੂਦ ਹੋ ਜਾਏਗੀ ਤੇ ਤੂੰ ਬਸ। ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਮੈਂ ਪੰਜਾਬੀ ਕੀ ਹੈ, ਦਰਅਸਲ ਬਹੁਤ ਅਹਿਮ ਕੰਮ ਹੈ ਕਿਉਂਕਿ ਦੇਖੋ ਇਹ ਬੱਚਿਆਂ ਦਾ ਪਹਿਲਾ ਹੱਕ ਹੈ ਔਰ ਇਹ ਬੱਚਿਆਂ ਨੂੰ ਮਿਲਣਾ ਚਾਹੀਦਾ ਤੇ ਮਾਂ-ਬਾਪ ਨੂੰ ਦਰਅਸਲ ਸਹੀ ਗੱਲ ਨਹੀਂ ਉਹਨਾਂ ਤੱਕ ਪਹੁੰਚਦੀ। ਜਦੋਂ ਸਹੀ ਗੱਲ ਪਹੁੰਚੇਗੀ ਤੇ ਉਹ ਇੱਧਰ ਆਣਗੇ। ਲਿਹਾਜ਼ਾ ਮੇਰਾ ਖਿਆਲ ਹੈ ਕਿ ਅਸੀਂ ਕੋਈ ਹਰ ਸਾਲ ਪ੍ਰੋਗਰਾਮ ਕੀਤੇ ਔਰ ਪਾਕਿਸਤਾਨ ਨਾਲ ਵੀ ਜੁੜੀ ਰਹੀ ਹਾਂ, ਜਿਹੜੇ ਵੀ ਯਾਨੀ ਕਿ ਪਾਕਿਸਤਾਨ 'ਚ ਤਨਜ਼ੀਮਾਂ ਕੰਮ ਕਰਦੀਆਂ ਨੇ ਔਰ ਇੱਥੇ ਵੀ ਫਿਰ ਮੁਖਤਲਿਫ ਸ਼ਹਿਰਾਂ ਦੇ ਵਿੱਚ ਤਲਕਾਤ ਬਣਾਏ ਔਰ ਜਗ੍ਹਾ ਜਾ ਕੇ ਪ੍ਰੋਗਰਾਮ ਕੀਤੇ ਤੇ ਆਪਣੇ ਪ੍ਰੋਗਰਾਮ ਦੇ ਵਿੱਚ ਸਭ ਨੂੰ ਬੁਲਾਨੀ ਪਿਛਲੇ ਸਾਲ ਤੱਕ ਯਾਨੀ ਔਰ ਫਿਰ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਲੋਕ ਮਿਲ ਕੇ ਪ੍ਰੋਗਰਾਮ ਕਰਦੇ ਆ। ਯਾਨੀ ਇਹਦੇ 'ਚ ਵੀ ਕੋਈ ਐਸਾ ਨਹੀਂ ਕਿ ਇਹ ਪ੍ਰੋਗਰਾਮ ਮਾਂ ਬੋਲੀ ਦਾ ਪ੍ਰੋਗਰਾਮ ਹੈ, ਜਿਹਦੀ ਮਾਂ ਬੋਲੀ ਪੰਜਾਬੀ ਹੈ ਉਹ ਤੇ ਆਏ ਔਰ ਆਪਣਾ ਮਾਂ ਬੋਲੀ ਦਿਹਾੜ ਮਨਾਏ ਔਰ ਆਪਣੀ ਗੱਲ ਕਰੇ। ਜਿੰਨੇ ਵੀ ਅਸੀਂ ਪ੍ਰੋਗਰਾਮ ਹੁਣ ਤੱਕ ਕੀਤੇ ਹੈ, ਮੇਰਾ ਖਿਆਲ 8 ਪ੍ਰੋਗਰਾਮ ਜਿਹੜੇ ਕੀਤੇ ਪਿਛਲੇ, ਉਹਦੇ ਵਿੱਚ ਸ਼ਾਇਰੀ, ਗੱਲਬਾਤ, ਮੌਸੀਕੀ, ਬੱਚਿਆਂ ਦੇ ਪ੍ਰੋਗਰਾਮ, ਕਿਤਾਬਾਂ ਦੇ ਸਟਾਲ, ਪੰਜਾਬੀ ਕਿਤਾਬਾਂ ਦੇ, ਪੰਜਾਬੀ ਦੇ ਉੱਤੇ ਗੱਲ, ਪੰਜਾਬੀ ਦੀ ਹਿਸਟਰੀ ਤੇ ਗੱਲ, ਇਹ ਹੁੰਦਾ ਆ ਰਿਹਾ ਸੀ ਔਰ ਇੰਨੀ ਤਬਦੀਲੀ ਆਈ ਹੈ ਕਿ ਪਿਛਲੇ ਕੋਈ 3-4 ਸਾਲ ਪਹਿਲੇ ਤੋਂ ਕਿ ਲੋਕ ਫਰਵਰੀ ਤੋਂ ਪਹਿਲੇ ਹੀ ਮੇਰੇ ਨਾਲ ਰਾਬਤਾ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਇਸ ਦਫਾ ਮਾਂ ਬੋਲੀ ਦਿਹਾੜ ਤੁਸੀਂ ਕਿੱਥੇ ਕਰ ਰਹੇ ਹੋ, ਕਿਹੜਾ ਹਾਲ ਬੁੱਕ ਕਰ ਰਹੇ ਹੋ, ਕੀ ਹੈ। ਯਾਨੀ ਅਵੇਅਰਨੈਸ ਵੀ ਵਧੀ ਹੈ, ਲੋਕਾਂ ਦੇ ਵਿੱਚ ਸ਼ੌਕ ਵੀ ਵਧਿਆ ਹੈ ਔਰ ਬਹੁਤ ਸਾਰੇ ਘਰਾਂ ਦੇ ਵਿੱਚ ਪੰਜਾਬੀ ਬੱਚਿਆਂ ਨਾਲ ਬੋਲਣ ਦਾ ਰਿਵਾਜ ਵੀ ਪਿਆ। ਹੁਣ ਮੈਂ ਆਨੀ ਹਾਂ ਕਿ ਇਸ ਸਾਲ ਕੀ ਹੋ ਰਿਹਾ ਹੈ। ਅੱਛਾ, ਜਿੰਨੇ ਵੀ ਪ੍ਰੋਗਰਾਮ ਕੀਤੇ ਉਹਦੇ 'ਚ ਮੈਂ ਦੇਖਿਆ ਕਿ ਸਾਰੇ ਜਿਹੜੇ ਜ਼ਿਆਦਾ ਪਾਰਟਿਸਿਪੇਸ਼ਨ ਮਰਦਾਂ ਦੀ ਹੁੰਦੀ ਸੀ। ਮੇਰੇ ਸਾਰੇ ਮਰਦ ਭੈਣ ਭਰਾ ਜਿਹੜੇ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ, ਮੈਨੂੰ ਮੈਂ ਬੜਾ ਇਹਤਰਾਮ ਕਰਦੀ ਹਾਂ ਉਹਨਾਂ ਦਾ। ਲੇਕਿਨ ਮੈਂ ਜਦੋਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਆਏ ਸੀ ਇੰਨੀ ਦੂਰੋਂ ਤੇ ਤੁਸੀਂ ਆਪਣੀ ਬੀਵੀ ਨੂੰ ਨਾਲ ਲੈ ਆਂਦੇ, ਤੁਸੀਂ ਆਪਣੀ ਭੈਣ ਨੂੰ ਨਾਲ ਲੈ ਆਂਦੇ, ਤੁਸੀਂ ਬੇਟੀ ਨੂੰ ਨਾਲ ਲੈ ਆਂਦੇ, ਤੇ ਉਹਨਾਂ ਦਾ ਇਹੀ ਹੁੰਦਾ ਸੀ ਕਿ ਵੀ ਮੈਂ ਤੇ ਕਿਹਾ ਸੀ ਉਹ ਨਹੀਂ ਆਈ। ਇਹ ਹੈ ਤੇ ਨਿੱਕੀ ਜਿਹੀ ਗੱਲ, ਲੇਕਿਨ ਮੈਨੂੰ ਇਹਦੇ ਤੇ ਸੋਚਣ ਦਾ ਮੌਕਾ ਮਿਲਿਆ ਕਿ ਇਹ ਕੀ ਹੈ ਬਈ, ਥੋੜਾ ਪਤਾ ਲਾਇਆ ਜਾਏ। ਬਾਪ ਤੇ ਵੈਸੇ ਵੀ ਸਾਰੇ ਇਕੱਠੇ ਮਿਲ ਕੇ ਬੈਠਦੇ ਨੇ ਤੇ ਸਾਰੇ ਪੰਜਾਬੀ ਦੇ ਵਿੱਚ ਗੱਲ ਕਰਦੇ ਨੇ। ਬਲਕਿ ਪਿਛਲੇ ਦਿਨਾਂ ਇੱਕ ਕਸ਼ਮੀਰੀ ਗਰੁੱਪ ਦਾ WhatsApp ਗਰੁੱਪ ਬਣਿਆ ਤੇ ਉਹਦੇ ਵਿੱਚ ਸਾਰੇ ਮਰਦ ਸਨ ਸਿਵਾਏ ਮੇਰੇ, ਤੇ ਉਹ ਸਾਰੇ ਪੰਜਾਬੀ ਬੋਲ ਰਹੇ ਸੀ। ਤੇ ਮੈਨੂੰ ਮੈਨੂੰ ਅੰਦਾਜ਼ਾ ਹੈ ਕਿ ਪੰਜਾਬੀ ਮਰਦ ਆਪਸ 'ਚ ਬੋਲਦੇ ਨੇ। ਪ੍ਰੋਬਲਮ ਇਹ ਹੈ ਕਿ ਜਿਹੜੀਆਂ ਮਾਵਾਂ, ਜਿਹਨੂੰ ਅਸੀਂ ਮਾਂ ਬੋਲੀ ਕਹਿੰਦੇ ਹਾਂ, ਮਾਵਾਂ ਹੀ ਨਹੀਂ ਪੰਜਾਬੀ ਬੋਲਣਾ ਚਾਹੁੰਦੀਆਂ ਜਾਂ ਮਾਵਾਂ ਹੀ ਪੰਜਾਬੀ ਬੋਲਦੀਆਂ ਸ਼ਰਮਾਉਂਦੀਆਂ। ਜ਼ਾਹਿਰ ਹੈ ਉਹਦੀ ਵਜੂਹਾਤ ਨੇ ਕਿ ਉਹ ਏਦਾਂ ਕਿਉਂ ਨੇ, ਅਸੀਂ ਉਹਨਾਂ ਨੂੰ ਬਲੇਮ ਨਹੀਂ ਕਰ ਰਹੇ ਕਿਉਂਕਿ ਇਹਦੇ ਪਿੱਛੇ ਇਹ ਪੂਰੀ ਸਿਆਸੀ ਚਾਲਾਂ ਨੇ, ਇਹ ਬੜਾ ਤਬਕਾਤੀ ਮਸਲਾ ਵੀ ਹੈ। ਲੇਕਿਨ ਇਹ ਕਿ ਉਹ ਕਿਉਂ ਨਹੀਂ ਬੋਲਦੀਆਂ, ਹੁਣ ਅਗਰ ਇਹ ਉਹਨਾਂ ਨੂੰ ਅਹਿਸਾਸ ਦਿਲਾਇਆ ਜਾਏ ਕਿ ਤੁਸੀਂ ਜਿਹੜੀ ਵੀ ਜ਼ਬਾਨ ਬੋਲਣਾ ਚਾਹੁੰਦੀਆਂ ਤੁਸੀਂ ਜ਼ਰੂਰ ਬੋਲੋ, ਲੇਕਿਨ ਤੁਸੀਂ ਆਪਣੀ ਜ਼ਬਾਨ ਤੇ ਦਿਲੋਂ ਆਪਣੀ ਜ਼ਬਾਨ ਆਪਣੇ ਬੱਚਿਆਂ ਨਾਲ ਤੇ ਸ਼ੇਅਰ ਕਰੋ, ਕਿਉਂਕਿ ਇਹ ਇਸ ਮੁਲਕ 'ਚ ਰਹਿੰਦਿਆਂ ਹੋਇਆਂ ਬਹੁਤ ਜ਼ਰੂਰੀ ਹੈ, ਤੁਹਾਡੇ ਵਾਸਤੇ ਵੀ, ਤੁਹਾਡੇ ਬੱਚਿਆਂ ਲਈ ਵੀ। ਔਰ ਇਹ ਮੁਲਕ ਤਾਂ ਨਹੀਂ ਤੁਹਾਨੂੰ ਰੋਕਦਾ ਹੈ ਕੰਮ ਕਰਨ ਤੋਂ, ਤੇ ਤੁਸੀਂ ਔਰ ਬਲਕਿ ਇਨਕਰੇਜ ਕਰਦਾ ਹੈ ਤੇ ਤੁਸੀਂ ਕਰੋ। ਇਹ ਸੋਚ ਕੇ ਤੇ ਮੈਂ ਦੀਵਾ ਇੱਕ ਤਨਜ਼ੀਮ ਬਣਾਈ ਹੈ
ਅੰਗਰੇਜ਼ੀ ਵਿੱਚ ਤੇ ਉਹਨੂੰ ਕਹਾਂਗੀ ਕਿ ਡਿਵੈਲਪਿੰਗ ਇੰਟਰਨੈਸ਼ਨਲ ਵੂਮਨ ਐਕਸ਼ਨ ਫੋਕਸਿੰਗ ਔਨ ਪੰਜਾਬੀ ਲੈਂਗੁਏਜ ਐਂਡ ਕਲਚਰ। ਤੇ ਪੰਜਾਬੀ 'ਚ ਤੇ ਉਹ ਸਾਡਾ ਦੀਵਾ ਹੀ ਹੈ। ਉਹਦੇ ਵਿੱਚ ਇਹ ਦੀਵਾ ਆਰਗੇਨਾਈਜੇਸ਼ਨ ਜਿਹੜੀ ਹੈ ਇਹ ਸਵਾਣੀਆਂ ਦੀ ਆਰਗੇਨਾਈਜੇਸ਼ਨ ਹੈ, ਬੱਚੀਆਂ ਦੀ ਆਰਗੇਨਾਈਜੇਸ਼ਨ ਹੈ। ਮੈਨੂੰ ਇਹ ਸੈਗਰੀਗੇਸ਼ਨ ਪਸੰਦ ਨਹੀਂ ਹੈ, ਲੇਕਿਨ ਇਹ ਵਕਤ ਦੀ ਜ਼ਰੂਰਤ ਦੇ ਤਹਿਤ ਹੈ। ਪਿਛਲੇ ਕੁਝ 10 ਮਹੀਨੇ ਜਦੋਂ ਦਾ ਲੋਕਡਾਊਨ ਚੱਲ ਰਿਹਾ ਸੀ, ਮੈਂ ਆਨਲਾਈਨ ਔਰਤਾਂ ਨੂੰ ਦਾਵਤ ਦਿੱਤੀ ਕਿ ਆਓ ਅਸੀਂ ਪੜ੍ਹਦੇ ਹਾਂ, ਔਰਤਾਂ ਦੀ ਹਿਸਟਰੀ ਪੜ੍ਹਦੇ ਹਾਂ। 5000 ਸਾਲ ਪੁਰਾਣੀ ਬਰਸਗੀਰ ਦੀ ਔਰਤਾਂ ਦੀ ਹਿਸਟਰੀ ਪੜ੍ਹੀ, 20ਵੀਂ ਸਦੀ ਦੀ ਔਰਤਾਂ ਦੀ ਹਿਸਟਰੀ ਪੜ੍ਹੀ। ਉਹਨਾਂ ਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਜੋੜ ਕੇ ਬਈ ਸਾਡੇ ਨਾਲ ਹੋ ਕੀ ਰਿਹਾ ਹੈ, ਇਹ ਜੋ ਕੁਛ ਵੀ ਹੈ, ਯਾਨੀ ਕਿ ਅਸੀਂ ਕਿਉਂ ਆਪਣੇ ਆਪ ਨਾਲ, ਆਪਣੀ ਹਿਸਟਰੀ ਨਾਲ, ਆਪਣੀ ਜ਼ਬਾਨ ਨਾਲ ਕਿਉਂ ਨਹੀਂ ਜੁੜ ਪਾ ਰਹੇ ਹਾਂ, ਉਹਦੀ ਕੀ ਪਿੱਛੇ ਬੈਕਗਰਾਉਂਡ ਹੈ, ਉਹ ਅਸੀਂ ਪੜ੍ਹੀ। ਉਸ ਤੋਂ ਬਾਅਦ ਅਸੀਂ ਆਹਿਸਤਾ, ਲੇਕਿਨ ਉਹਦੇ ਵਿੱਚ ਮੇਰੀ ਉਹਨਾਂ ਨਾਲ ਇਹ ਗੱਲ ਸੀ ਕਿ ਠੀਕ ਹੈ, ਤੁਸੀਂ ਪੰਜਾਬੀ ਨਹੀਂ ਪੜ੍ਹ ਸਕਦੇ, ਉਰਦੂ 'ਚ ਅਸੀਂ ਪੜ੍ਹਦੇ ਹਾਂ, ਲੇਕਿਨ ਡਿਸਕਸ਼ਨ ਅਸੀਂ ਪੰਜਾਬੀ 'ਚ ਕਰਾਂਗੇ। ਸੋ ਜਨਾਬ, ਪਿਛਲੇ ਕੋਈ 10 ਮਹੀਨਿਆਂ ਦੀ ਮਿਹਨਤ ਦੇ ਬਾਅਦ ਮੇਰੇ ਕੋਲ ਇੱਕ ਜਿਹੜਾ ਮੇਰਾ ਔਰਤਾਂ ਦਾ ਗਰੁੱਪ ਹੈ, ਬੱਚੀਆਂ ਦਾ ਗਰੁੱਪ ਹੈ, ਉਹ ਪਹਿਲੀ ਵਾਰੀ ਉਹਨਾਂ ਦੀ ਖਾਹਿਸ਼ ਬਣੀ ਕਿ ਜੀ ਅਸੀਂ ਪੰਜਾਬੀ ਆਪਣਾ ਜਗਤ ਮਾਂ ਬੋਲੀ ਦਿਹਾੜ ਅਸੀਂ ਮਨਾਉਣਾ ਚਾਹੁੰਦੇ ਹਾਂ, ਔਰ ਉਹ ਦੀਵੇ ਤੋਂ ਹੋਏਗਾ, ਦੀਵਾ ਆਰਗੇਨਾਈਜੇਸ਼ਨ ਤੋਂ ਹੋਏਗਾ, ਦੀਵੇ ਗਰੁੱਪ ਤੋਂ ਹੋਏਗਾ। ਲਿਹਾਜ਼ਾ ਆਈ ਥਿੰਕ ਇਹ ਬੜੀ ਹੀ ਵੱਡੀ ਤੇ ਖੁਸ਼ੀ ਦੀ ਗੱਲ ਹੈ ਮੇਰੇ ਵਾਸਤੇ ਕਿ ਪਹਿਲੀ ਵਾਰੀ ਐਸੀ ਪ੍ਰੋਗਰਾਮ ਕਰਨ ਜਾ ਰਹੇ ਹਾਂ। ਫੇਸਬੁੱਕ ਇਵੈਂਟ ਪੇਜ ਰਾਹੀਂ ਇਹ ਲਾਈਵ ਚੱਲੇਗਾ, ਔਰ ਉਹਦੇ ਵਿੱਚ ਅਕਸਰੀਅਤ ਜ਼ਿਆਦਾਤਰ ਬੀਵੀਆਂ ਲਹਿੰਦੇ ਚੜ੍ਹਦੇ ਪੰਜਾਬੀਆਂ ਐਸੀਆਂ ਨੇ ਜਿਹੜੀ ਪਹਿਲੀ ਵਾਰੀ ਪੰਜਾਬੀ ਬੋਲਣਗੀਆਂ, ਪੰਜਾਬੀ ਵਿੱਚ ਗਾਣਗੀਆਂ ਜਾਂ ਪੰਜਾਬੀ ਵਿੱਚ ਗੱਲਬਾਤ ਕਰਨਗੀਆਂ, ਮਜ਼ਮੂਨ ਪੜ੍ਹਨਗੀਆਂ। ਤੇ ਮੈਂ ਬਹੁਤ ਐਕਸਾਈਟਿਡ ਹਾਂ, ਬਹੁਤ ਖੁਸ਼ ਹਾਂ। ਔਰ ਤੁਸੀਂ ਵੀ ਮਤਲਬ ਜਦੋਂ ਤੁਸੀਂ ਫੇਸਬੁੱਕ ਤੇ ਦੇਖੋ ਤਾਂ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਹੈ, ਕਿਉਂਕਿ ਇਹ ਇੱਕ ਤਰ੍ਹਾਂ ਇੱਕ ਬਹੁਤ ਵੱਡਾ ਰਿਸਕ ਵੀ ਹੈ ਲੈਣ ਵਾਲੀ ਗੱਲ, ਲੇਕਿਨ ਰਿਸਕ ਲਿਆ ਬਿਨਾਂ ਕੋਈ ਵੱਡੀ ਕਾਮਯਾਬੀ ਤੁਸੀਂ ਹਾਸਲ ਕਰ ਵੀ ਨਹੀਂ ਸਕਦੇ। ਸਾਡਾ ਇਹ ਖਿਆਲ ਹੈ ਕਿ ਮਾਂ ਬੋਲੀ ਜਿਹੜੀ ਲਹਿਰ ਹੈ, ਉਹਦੇ ਨਾਲ ਅਗਰ ਸਵਾਣੀਆਂ ਨਹੀਂ ਮਿਲਦੀਆਂ ਜਾਂ ਬੱਚੇ ਨਹੀਂ ਅਸੀਂ ਲੈ ਕੇ ਨਾਲ ਤੁਰਦੇ, ਤੇ ਪੰਜਾਬੀ ਨੂੰ ਬਚਾਉਣਾ ਤੇ ਇਹਨੂੰ ਅੱਗੇ ਵਧਾਉਣਾ ਬਹੁਤ ਮੁਸ਼ਕਿਲ ਹੈ ਜੀ। ਹੋਰ ਕੋਈ ਸਵਾਲ ਹੋਏਗਾ ਤਾਂ ਮੈਂ ਗੱਲ ਕਰਾਂਗੀ। हाँ जी, बहुत बहुत ਮਿਹਰਬਾਨੀ। ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਉੱਥੇ ਕੋਈ ਐਸਾ ਕੋਈ ਸਕੂਲ, ਕੋਈ ਚੀਜ਼ ਸ਼ੁਰੂ ਕੀਤੀ ਹੈ ਕਿ ਜਿੱਥੇ ਛੋਟੇ ਬਾਲ ਆ ਕੇ ਪੰਜਾਬੀ ਸਿੱਖ ਸਕਣ? ਵੱਡਿਆਂ ਨਾਲ ਤੇ ਤੁਸੀਂ ਕਰ ਰਹੇ, ਕਿ ਬੱਚਿਆਂ ਦਾ ਵੀ ਕੋਈ ਹੈ ਇੰਤਜ਼ਾਮ? ਅੱਛਾ, ਐਸਾ ਫਿਲਹਾਲ ਤੇ ਨਹੀਂ ਹੈ, ਲੇਕਿਨ ਚूंकि ਜਿਹੜੀਆਂ ਮੈਂ ਲੋਰੀਆਂ ਤੇ ਕਹਾਣੀਆਂ ਡਿਵੈਲਪ ਕੀਤੀਆਂ, ਉਹਦੇ ਤਹਿਤ ਮਾਵਾਂ ਨੂੰ ਯਾਨੀ ਉਹ ਰਿਸੋਰਸਿਸ ਮੇਰੇ ਦਫ਼ਤਰ ਵੱਲੋਂ ਉਹਨਾਂ ਨੂੰ ਦਿੱਤੇ ਗਏ ਨੇ ਕਿ ਉਹ ਔਰ ਨਾਲ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਕਿ ਉਹ ਕਹਾਣੀਆਂ, ਲੋਰੀਆਂ ਬੱਚੇ ਨੂੰ ਸਲਾਮ ਤੋਂ ਪਹਿਲੇ ਘਰ ਦੇ ਵਿੱਚ, ਕਿਉਂਕਿ ਘਰ ਦਾ ਮਾਹੌਲ ਤੇ ਘਰ ਦੀ ਜ਼ੁਬਾਨ ਜਿਹੜੀ ਹੈ ਨਾ, ਉਹ ਐਕਚੁਅਲੀ ਬਹੁਤ ਇਹਨੂੰ ਅਹਿਮੀਅਤ ਦਿੱਤੀ ਜਾਂਦੀ ਹੈ। ਉਹ ਮਾਵਾਂ ਕਰ ਰਹੀਆਂ ਨੇ ਜਿਹੜੀਆਂ ਮੇਰੇ ਨਾਲ ਜੁੜੀਆਂ ਨੇ, ਉਹਨਾਂ ਨੇ ਇਹ ਸਿਲਸਿਲਾ ਘਰ ਵਿੱਚ ਸ਼ੁਰੂ ਕੀਤਾ ਹੈ, ਆਪ ਵੀ ਬੋਲਣਾ ਸ਼ੁਰੂ ਕੀਤਾ ਬੱਚਿਆਂ ਦੇ ਨਾਲ, ਤੇ ਉਹ ਰਿਸੋਰਸਿਸ ਵੀ ਇਸਤੇਮਾਲ ਕਰ ਰਹੀਆਂ ਨੇ, ਤੇ ਹੁਣ ਨਵੀਆਂ ਚੀਜ਼ਾਂ ਵੀ ਡਿਵੈਲਪ ਹੋ ਰਹੀਆਂ ਨੇ। ਲੇਕਿਨ ਇੱਥੇ ਮੈਂ ਇੱਕ ਗੱਲ ਹੋਰ ਕਰਨਾ ਚਾਹੁੰਦੀ, ਅਗਲੇ ਮਹੀਨੇ ਯੂਕੇ ਦੇ ਵਿੱਚ ਮਰਦਮਸ਼ੁਮਾਰੀ ਹੋ ਰਹੀ ਹੈ। ਪਿਛਲੀ ਮਰਦਮਸ਼ੁਮਾਰੀ ਦੇ ਵਿੱਚ ਪੰਜਾਬੀ ਬੋਲੀ ਜ਼ਬਾਨ ਜਿਹੜੀ ਹੈ ਆਪਣਾ ਬੋਲੀ ਜਾਣ ਵਾਲੀ ਯੂਕੇ ਦੀ ਤੀਸਰੇ ਨੰਬਰ ਤੇ ਆ ਗਈ ਸੀ, ਔਰ ਉਹਦੀ ਵਜ੍ਹਾ ਕੀ ਸੀ ਕਿ ਸਾਡੇ ਅਕਸਰੀਅਤ ਪੰਜਾਬੀ ਜਿਹੜੇ ਨੇ ਉਹਨਾਂ ਨੇ ਆਪਣੀ ਮਾਂ ਬੋਲੀ ਉਰਦੂ ਲਿਖੀ ਸੀ, ਜਾਂ ਇੰਡੀਆ ਵਾਲਿਆਂ ਨੇ ਹਿੰਦੀ ਲਿਖੀ ਹੋਏਗੀ। ਉਹ ਕਾਰਨ ਬਣਿਆ, ਕੁਝ ਹੋਰ ਕਾਰਨ ਬਣੇ, ਲੇਕਿਨ ਅਸੀਂ ਇਹ ਤੇ ਪੂਰੀ ਮੂਵਮੈਂਟ ਚਲਾਈ ਹੋਈ ਹੈ ਕਿ ਇਸ ਸਾਲ ਮੇਰੀ, ਬਲਕਿ ਇਸ ਪਲੇਟਫਾਰਮ ਤੋਂ ਵੀ ਮੈਂ ਇਹ ਸਾਰੇ ਪੰਜਾਬੀ ਭੈਣਾਂ ਭਰਾਵਾਂ ਨੂੰ ਜਿਹੜੇ ਯੂਕੇ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਜਦੋਂ ਇਸ ਸਾਲ ਤੁਸੀਂ ਮਾਰਚ ਵਿੱਚ ਮਰਦਮਸ਼ੁਮਾਰੀ ਦਾ ਫਾਰਮ ਫਿਲ ਕਰੋ ਤੇ ਉਹਦੇ ਵਿੱਚ ਮਾਂ ਬੋਲੀ ਆਪਣੀ ਪੰਜਾਬੀ ਲਿਖੋ, ਆਪਣੀ ਮਾਂ ਬੋਲੀ ਦਾ ਮਾਣ ਵਧਾਓ। ਔਰ ਜਦੋਂ ਇਹ ਸੈਕੰਡ ਜ਼ਬਾਨ ਲੈਵਲ ਤੇ ਆ ਜਾਏਗੀ ਤੇ ਤੌਹੀਦ ਜੀ ਸਾਨੂੰ ਬਹੁਤ ਮੌਕੇ ਮਿਲਣਗੇ ਕਿ ਅਸੀਂ ਬੱਚਿਆਂ ਵਾਸਤੇ, ਔਰਤਾਂ ਵਾਸਤੇ, ਬਲਕਿ ਪੂਰੇ ਪੰਜਾਬੀਆਂ ਵਾਸਤੇ ਐਸੇ ਪ੍ਰੋਗਰਾਮ ਤਰਤੀਬ ਦਈਏ ਜਿਹੜੀ ਸਾਡੀ ਮਾਂ ਦੀ ਜ਼ਬਾਨ ਦੀ ਜਿਹੜੀ ਗੁਆਚੀ ਹੋਈ ਇੱਕ ਕਦਰ ਹੈ ਉਹ ਸਾਨੂੰ ਵਾਪਸ ਮਿਲੇ। ਜੀ, ਪਿਛਲੇ ਦਿਨ ਅਸੀਂ ਪ੍ਰੋਗਰਾਮ ਦਾ ਜਦੋਂ ਪੰਜਾਬੀ ਲੈਲਪੁਰ ਪੰਜਾਬੀ ਸੁਲੇਖ ਮੇਲੇ ਦੀ ਜਿਹੜੀ ਓਪਨਿੰਗ ਸੀ,
ਜੀ ਉਹ ਕਰਨ ਵਾਸਤੇ ਅਸਾਂ ਵਾਲਵਰਹੈਂਪਟਨ ਯੂਨੀਵਰਸਿਟੀ ਦੀ ਪ੍ਰੋਫੈਸਰ ਅਪਿੰਦਰਜੀਤ ਤੱਖਰ ਹੋਣਾ ਨੂੰ ਬੁਲਾਇਆ ਸੀ ਤੇ ਅੱਛਾ ਉਹਨਾਂ ਨੇ ਵੀ ਇਹ ਗੱਲ ਕੀਤੀ ਸੀ ਕਿ ਅਸੀਂ ਇੱਕ ਬਹੁਤ ਵੱਡਾ ਪ੍ਰੋਜੈਕਟ ਵੀ ਕਰ ਰਹੇ ਹਾਂ ਔਰ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਇਸ ਸੈਂਸਸ ਦੇ ਵਿੱਚ ਜਿਹੜਾ ਹੁਣ ਮਰਦਮਸ਼ੁਮਾਰੀ ਹੋਣ ਜਾ ਰਹੀ ਹੈ ਇਹਦੇ ਵਿੱਚ ਅਸੀਂ ਪੰਜਾਬੀ ਦਾ ਜਿਹੜਾ ਹੈ ਉਹਨੂੰ ਪੰਜਾਬੀ ਵਾਲਿਆਂ ਨੂੰ ਇਹ ਜਿਹੜਾ ਅਵੇਅਰਨੈਸ ਦਈਏ ਇਹ ਉਹਨਾਂ ਨੂੰ ਲਾਜ਼ਮੀ ਦੱਸੀਏ ਕਿ ਉਹ ਪੰਜਾਬੀ ਤੇ ਟਿਕ ਕਰਨ। ਇਸ ਤੋਂ ਇਲਾਵਾ ਤੁਹਾਡੇ ਯੂਕੇ ਦੇ ਵਿੱਚ ਗਿੰਮੀ ਟੀਵੀ ਤੋਂ ਮੈਡਮ ਲੋਧੀ ਸਾਹਿਬਾ ਵੀ ਇਸ ਤੇ ਕਾਫੀ ਕਰ ਰਹੇ ਨੇ ਤੇ ਬਿਲਕੁਲ ਸਾਨੂੰ ਬੜੀ ਉਮੀਦ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ 'ਚ ਜਿਹੜਾ ਸੈਂਸਸ ਹੈ ਉੱਥੇ ਪੰਜਾਬੀ ਜ਼ੁਬਾਨ ਇੱਕ ਵਾਰੀ ਫੇਰ ਉੱਭਰ ਕੇ ਜਿਹੜਾ ਹੈ ਉਹ ਸਾਹਮਣੇ ਆਏਗੀ ਔਰ ਤੁਹਾਡੇ ਇਸ ਕੋਸ਼ਿਸ਼ ਨੂੰ ਬਹੁਤ ਸਾਡਾ ਸਲਾਮ ਹੈ ਕਿ ਇੰਗਲੈਂਡ ਬੈਠਿਆਂ ਵੀ ਤੁਸੀਂ ਆਪਣੀ ਮਾਂ ਬੋਲੀ ਦੇ ਨਾਲ ਜੁੜੇ ਔਰ ਉੱਥੇ ਦਾ ਜਿਹੜਾ ਹੈ ਉਹ ਕੰਮ ਕਰ ਰਹੇ ਹੋ। ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜੀ ਜਿਸ ਤਰ੍ਹਾਂ ਅਸੀਂ ਦੱਸਿਆ ਸੀ ਦੋਸਤਾਂ ਨੂੰ ਕਿ ਅਸੀਂ ਇਸ ਸਾਰੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਆਪਣੇ ਜਿੰਨੇ ਵੀ ਲੋਕ ਜਿਹੜੇ ਪੰਜਾਬੀ ਦੀਆਂ ਮੁਖਤਲਿਫ ਰੈਲੀਜ਼ ਜਿਹੜੀਆਂ ਕੱਢ ਰਹੇ ਨੇ ਥਰੂ ਆਊਟ ਪੰਜਾਬ, ਇਸ ਤੋਂ ਬਾਅਦ ਅਸੀਂ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੱਲ ਔਰ ਪਰਸੋਂ ਦੇ ਦਿਨ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਪੰਜਾਬੀ ਦੇ ਹਵਾਲੇ ਨਾਲ ਰੈਲੀਆਂ ਨਿਕਲ ਰਹੀਆਂ ਨੇ ਉਹ ਬੇਸ਼ੱਕ ਕੈਨੇਡਾ 'ਚ ਹੋਵੇ, ਆਸਟ੍ਰੇਲੀਆ 'ਚ ਹੋਵੇ, ਉੱਥੇ ਵੀ ਸਾਡੇ ਦੋਸਤ ਜਿੱਦਾਂ ਇੰਗਲੈਂਡ ਦੇ ਵਿੱਚ ਬਾਜੀ ਨੁਜ਼ਰਤ ਅਬਾਸ ਹੋਰੀ ਰੈਲੀ ਦਾ ਇਤਮਾਮ ਕਰਦੇ ਨੇ, ਇਸੇ ਤਰ੍ਹਾਂ ਹੀ ਕੈਨੇਡਾ ਦੇ ਵਿੱਚ ਔਰ ਆਸਟ੍ਰੇਲੀਆ ਦੇ ਵਿੱਚ ਔਰ ਹੋਰ ਮੁਲਕਾਂ ਦੇ ਵਿੱਚ ਵੀ ਪੰਜਾਬੀ 21 ਫਰਵਰੀ ਨੂੰ ਪੰਜਾਬੀ ਜਿਹੜੇ ਨੇ ਆਪਣੀ ਮਾਂ ਬੋਲੀ ਦੇ ਨਾਮ ਤੇ ਨਿਕਲਣਗੇ ਔਰ ਜਿਹੜੀ ਅਸੀਂ ਕਹਿੰਦੇ ਕਿ ਸਾਡੀ ਮਾਂ ਬੋਲੀ ਪੰਜਾਬੀ, ਅਸੀਂ ਆਪਣੇ ਪੰਜਾਬ ਦੀ ਅਗਰ ਗੱਲ ਕਰੀਏ ਤੇ ਅੰਗਰੇਜ਼ ਦੇ ਆਉਣ ਦੇ ਨਾਲ ਜਿਹੜੀ ਇਹਦੇ ਤੇ ਪਾਬੰਦੀ ਲੱਗੀ ਸੀ ਪੜ੍ਹਨ ਲਿਖਣ ਤੇ ਉਹ ਅੱਜ ਵੀ ਮੌਜੂਦ ਹੈ। ਬੇਸ਼ੱਕ ਅਸੀਂ ਆਜ਼ਾਦੀ ਹਾਸਲ ਕਰ ਲਈ ਲੇਕਿਨ ਅਜੇ ਤੱਕ ਸਾਡੀ ਬੋਲੀ ਜਿਹੜੀ ਹੈ ਉਹ ਇਸ ਤਰ੍ਹਾਂ ਹੀ ਜਿਹੜੀ ਉਹਦੇ ਤੇ ਕਬਜ਼ਾ ਹੀ ਹੈ ਤੇ ਮੈਂ ਸਮਝਦਾ ਕਿ ਇਸ ਤੋਂ ਵੱਖ ਜਿਹੜੇ ਸਾਡੇ ਦੋਸਤ ਸਾਡੇ ਨਾਲ ਮੌਜੂਦ ਨੇ, ਮੈਂ ਹੁਣ ਉਹਨਾਂ ਨੂੰ ਦੁਬਾਰਾ ਕਿਆਨੀ ਸਾਹਿਬ ਦੀ ਗੱਲ ਦਰਮਿਆਨ 'ਚ ਰਹਿ ਗਈ, ਅਬਦੁਰਰਹਿਮਾਨ ਸਾਹਿਬ ਦੀ ਵੀ, ਤੇ ਮੈਂ ਹੁਣ ਕਿਆਨੀ ਸਾਹਿਬ ਵੱਲ ਜਿਹੜਾ ਹੈ ਉਹ ਚੱਲਣਾ ਵਾ, ਉਹਨਾਂ ਦੀ ਗੱਲਬਾਤ ਪੁੱਛਣੀ। ਮੈਂ ਫਿਰ ਦੱਸਦਾ ਜਾਵਾਂ ਕਿ ਕਿਆਨੀ ਸਾਹਿਬ ਜਿਹੜੇ ਹੜੱਪੇ ਤੋਂ ਰੈਲੀ ਕੱਢ ਰਹੇ ਨੇ ਔਰ ਉਹ ਹੁਣ ਹੜੱਪੇ ਤੋਂ ਸਾਡੇ ਨਾਲ ਆਨਲਾਈਨ ਮੌਜੂਦ ਵੀ ਨੇ। ਜੀ ਕਿਆਨੀ ਸਾਹਿਬ, ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ? ਕਿਆਨੀ ਸਾਹਿਬ ਮੇਰੀ ਆਵਾਜ਼ ਤੁਹਾਨੂੰ ਆ ਰਹੀ ਹੈ? ਜੀ ਕਿਆਨੀ ਸਾਹਿਬ ਤੁਹਾਡਾ ਮਾਈਕ ਆਫ ਹੈ, ਇਹਨੂੰ ਆਨ ਕਰੋ। ਮਾਈਕ ਆਫ ਹੈ ਤੁਹਾਡਾ ਕਿਆਨੀ ਜੀ, ਤੁਹਾਡਾ ਮਾਈਕ ਆਫ ਹੈ। ਕਿਆਨੀ ਸਾਹਿਬ ਤੁਹਾਡਾ ਮਾਈਕ ਆਫ ਹੈ, ਤੁਸੀਂ ਮਾਈਕ ਆਨ ਕਰੋ। ਸਰ ਮਾਈਕ ਆਫ ਹੈ ਤੁਹਾਡਾ, ਆਵਾਜ਼ ਨਹੀਂ ਆ ਰਹੀ ਸਾਡੇ ਤੱਕ। ਮਾਈਕ ਨੂੰ ਆਨ ਕਰੋ। ਕਿਆਨੀ ਸਾਹਿਬ ਮਾਈਕ ਆਫ ਹੈ ਤੁਹਾਡਾ, ਮਾਈਕ ਨੂੰ ਆਨ ਕਰੋ ਪਲੀਜ਼। ਮਾਈਕ ਆਫ ਹੈ ਸਰ। ਮਾਈਕ ਆਫ ਹੈ, ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਡੇ ਤੱਕ। ਜੀ ਕਿਆਨੀ ਸਾਹਿਬ ਦਾ ਥੋੜਾ ਜਿਹਾ ਮਸਲਾ ਇੰਟਰਨੈਟ ਦਾ ਵੀ ਔਰ ਕਿਆਨੀ ਸਾਹਿਬ ਦਾ ਮਾਈਕ ਆਫ ਜਾ ਰਿਹਾ ਹੈ। ਅਸੀਂ ਉਹਨਾਂ ਨੂੰ ਦੁਬਾਰਾ ਲਾਈਨ ਤੇ ਲੈਣੇ ਆ। ਉਨੀ ਦੇਰ ਤੱਕ ਅਸੀਂ ਅਬਦੁਰਰਹਿਮਾਨ ਸਾਹਿਬ ਦੇ ਨਾਲ ਗੱਲਬਾਤ ਕਰਨੇ ਆ ਕਿ ਉਹਨਾਂ ਦਾ ਝੰਗ ਦੇ ਵਿੱਚ ਜਿਹੜਾ ਕੰਮ ਹੈ ਉਹ ਕਿਸ ਤਰ੍ਹਾਂ ਚੱਲ ਰਿਹਾ ਹੈ। ਮੈਂ ਅਬਦੁਰਰਹਿਮਾਨ ਸਾਹਿਬ ਨੂੰ ਕਹਾਂਗਾ ਕਿ ਉਹ ਆਪਣਾ ਮਾਈਕ ਆਨ ਕਰ ਲੈਣ ਕਿਉਂਕਿ ਉਹਨਾਂ ਦਾ ਮਾਈਕ ਮੈਨੂੰ ਆਫ ਨਜ਼ਰ ਆ ਰਿਹਾ ਹੈ ਤੇ ਅਸੀਂ ਉਹਨਾਂ ਦੇ ਨਾਲ ਜਿਹੜਾ ਹੈ ਉਹ ਬਾਕੀ ਜਿਹੜੀ ਗੱਲਬਾਤ ਹੈ ਉਹ ਅੱਗੇ ਤੋਰਨੇ ਆ। ਉਨੀ ਦੇਰ ਤੱਕ ਕਿਆਨੀ ਸਾਹਿਬ ਸਾਡੇ ਨਾਲ ਆ ਜਾਂਦੇ ਨੇ ਤੇ ਅਸੀਂ ਉਹਨਾਂ ਦੇ ਕੋਲੋਂ ਉਹਨਾਂ ਦੀ ਪੂਰੀ ਜਿਹੜੀ ਗੱਲਬਾਤ ਉਹ ਪੁੱਛ ਸਕਾਂਗੇ। ਮੈਂ ਦੋਸਤਾਂ ਨੂੰ ਦੱਸਦਾ ਜਾਵਾਂ ਕਿ ਸਾਡੇ ਨਾਲ ਅਬਦੁਰਰਹਿਮਾਨ ਸਾਜਿਦ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਕਦੀਮ ਸ਼ਹਿਰ ਝੰਗ ਤੋਂ ਸਾਡੇ ਨਾਲ ਮੌਜੂਦ ਨੇ। ਉੱਥੇ ਅਦਬੀ ਜ਼ਿਲ੍ਹਾ ਪੰਜਾਬੀ ਦੇ ਹਵਾਲੇ ਨਾਲ ਕੰਮ ਕਰ ਰਹੇ
ਉਹ ਬੜੇ ਸੋਹਣੇ ਢੰਗ ਦੇ ਨਾਲ ਇਹਨਾਂ ਦੀ ਤਨਜ਼ੀਮ ਚੱਜ ਅਦਬੀ ਪਰਿਵਾਰ ਪੰਜਾਬ ਪਾਕਿਸਤਾਨ ਦੇ ਨਾਂ ਤੋਂ ਕੰਮ ਕਰ ਰਹੀ ਹੈ। ਜਿਹੜੇ ਹੁਣ ਨਵੇਂ ਰਲੇ ਦੋਸਤ ਨੇ ਮੈਂ ਉਹਨਾਂ ਵਾਸਤੇ ਇਹਨਾਂ ਦਾ ਤਾਰਫ ਦੱਸਦਾ ਜਾਵਾਂ। ਅਬਦੁਰ ਰਹਿਮਾਨ ਸਾਹਿਬ, ਅਸੀਂ ਜਿਸ ਤਰ੍ਹਾਂ ਰੈਲੀ ਦੀ ਗੱਲ ਕਰ ਰਹੇ ਸਾਂ, ਅਗਰ ਅਸੀਂ ਅੱਜ ਕੱਲ ਦੀ ਜਿਹੜੀ ਪੰਜਾਬ ਦੇ ਵਿੱਚ ਚੱਲਣ ਵਾਲੀ ਜਿਹੜੀ ਮੂਵ ਹੈ, ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਪੰਜਾਬੀ ਦੇ ਨਾਲ ਜਿਹੜੇ ਮੁਖਤਲਿਫ ਲਹਿਜੇ ਨੇ ਉਹਨਾਂ ਨੂੰ ਜ਼ੁਬਾਨਾਂ ਬਣਾ ਕੇ ਵੀ ਪੇਸ਼ ਕੀਤਾ ਜਾਂਦਾ ਹੈ, ਔਰ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਜਿਹੜਾ ਝੰਗ ਹੈ ਉਹ ਵੀ ਜਿਹੜਾ ਹੈ ਉਸ ਮੂਵਮੈਂਟ ਦਾ ਹਿੱਸਾ ਹੈ, ਤੇ ਉਹ ਤੁਸੀਂ ਉੱਥੇ ਜਿਹੜੀ ਪੰਜਾਬੀ ਦੀ ਰੈਲੀ ਕੱਢ ਰਹੇ ਹੋ, ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਸ ਪੂਰੇ ਸਵਾਲ ਨੂੰ, ਜਿਹੜਾ ਸਰਾਇਕੀ ਦਾ ਇੱਕ ਸਵਾਲ ਜਿਹੜਾ ਪੈਦਾ ਕੀਤਾ ਗਿਆ? ਇਹ ਅਬਦੁਰ ਰਹਿਮਾਨ ਸਾਹਿਬ ਤੁਹਾਡੇ ਨਾਲ ਨੈਟ ਦਾ ਥੋੜਾ ਜਿਹਾ ਇਸ਼ੂ ਹੈ, ਅਗਰ ਤੁਸੀਂ ਇਹਨੂੰ ਥੋੜਾ ਜਿਹਾ ਰਿਫਰੈਸ਼ ਕਰੋ। ਅੱਗੇ ਤੁਹਾਡੀ ਆਵਾਜ਼ ਠੀਕ ਆਣਾ ਸ਼ੁਰੂ ਹੋ ਗਈ ਸੀ, ਉਹ ਨੈਟ ਦਾ ਥੋੜਾ ਜਿਹਾ ਇਸ਼ੂ ਹੈ। ਮੇਰਾ ਖਿਆਲ ਹੁਣ ਠੀਕ ਆਵਾਜ਼ ਆ ਰਹੀ ਹੈ ਤੁਹਾਨੂੰ? ਮੈਂ ਤੁਹਾਡੇ ਕੋਲ ਇਹ ਗੱਲ ਪੁੱਛੀ ਹੈ ਕਿ ਜਿਸ ਤਰ੍ਹਾਂ ਹੁਣ ਸਵਾਲ ਇੱਕ ਸਿਆਸਤ ਚੱਲੀ ਹੈ ਕਿ ਪੰਜਾਬੀ ਦੇ ਲਹਿਜਿਆਂ ਨੂੰ ਕਿਹਾ ਜਾਂਦਾ ਕਿ ਜ਼ੁਬਾਨਾਂ ਨਹੀਂ ਹੈ, ਜਿਸ ਤਰ੍ਹਾਂ ਸਰਾਇਕੀ ਦਾ ਸਵਾਲ ਜਿਹੜਾ ਹੈ ਉਹ ਪੈਦਾ ਕੀਤਾ ਗਿਆ ਹੈ ਪੰਜਾਬ ਦੇ ਵਿੱਚ, ਤੇ ਉਹ ਝੰਗ ਨੂੰ ਵੀ ਜਿਹੜਾ ਹੈ ਉਹ ਸਮਝਿਆ ਜਾਂਦਾ ਕਿ ਉਹ ਉਸ ਸਵਾਲ ਦੇ ਨਾਲ ਮੌਜੂਦ ਹੈ, ਸਰਾਇਕੀ ਬੈਲਟ ਦੇ ਨਾਲ। ਤੁਸੀਂ ਉੱਥੇ ਪੰਜਾਬੀ ਰੈਲੀ ਕੱਢ ਰਹੇ ਹੋ, ਤੁਸੀਂ ਇਸ ਸਵਾਲ ਨੂੰ ਕਿਸ ਤਰ੍ਹਾਂ ਸਮਝਦੇ ਹੋ? ਜੀ ਮੈਂ ਤੁਹਾਡੇ ਨਾਲ ਸਮਝ ਜੰਗ ਦੀ ਧਰਤੀ ਹਜ਼ਰਤ ਸੁਲਤਾਨ ਦੀ ਧਰਤੀ ਹੈ, ਚਾਰ ਸੁਲਤਾਨ ਸਰਕਾਰ ਕਲਾਮ और उस कोई इसी तरह अगे चलते आओ जनाब सारा ने अपनी रही गल सरेकी दा, सरेकी नूं पहले नंबर ते गल है कि इह बहुत वड्डी साडे पंजाब दे नाल साजिश आई है, जिस दे विच साडे अपने शामिल हैं के कोई लोग ऐसे हैं जो दुकानदारी बना के इस जी बड़ा करके बना के सानू आपस दे लड़ाण वास्ते और बर्बाद करन दी खातिर इस तरह कोई हकीकत दे नाल ताक नहीं है। जहां दा तलक इंशाअल्लाह पहले पंजाबी आई और हुण भी पंजाबी आंदा भी पंजाबी रसी, साडा कोई सराइकी दे नाल इलाका नहीं है। बिल्कुल बिल्कुल अब्दुल रहमान साहब, ਤੁਹਾਡੀ ਆਵਾਜ਼ ਦਾ ਥੋੜਾ ਜਿਹਾ ਪ੍ਰੋਬਲਮ ਆ ਰਿਹਾ ਹੈ। ਬੜਾ ਅਹਿਮ ਤੁਸੀਂ ਸਵਾਲ ਦੇ ਉੱਤੇ ਗੱਲ ਕਰ ਰਹੇ ਹੋ, ਲੇਕਿਨ ਇੰਟਰਨੈਟ ਦੀ ਵਜ੍ਹਾ ਤੋਂ ਨਾ ਸਾਨੂੰ ਆਵਾਜ਼ ਦਾ ਬੜਾ ਮਸਲਾ ਹੈ, ਔਰ ਆਵਾਜ਼ ਜਿਹੜੀ ਹੈ ਟੁੱਟ ਟੁੱਟ ਕੇ ਆ ਰਹੀ ਹੈ, ਉਸ ਤਰ੍ਹਾਂ ਠੀਕ ਨਹੀਂ ਆ ਰਹੀ। ਅਗਰ ਤੁਸੀਂ ਵੇਖ ਲਓ, ਅਗਰ ਕੋਈ ਇੰਟਰਨੈਟ ਦਾ ਥੋੜਾ ਜਿੰਨਾ ਬਿਹਤਰ ਹੋ ਸਕਦਾ ਹੋਏ, ਇਹਨੂੰ ਰਿਫਰੈਸ਼ ਕਰਕੇ ਵੇਖੋ, ਤੇ ਅਗਰ ਅਸੀਂ ਦੁਬਾਰਾ ਤੁਹਾਨੂੰ ਇਸ ਸਵਾਲ ਦਾ ਤੁਸੀਂ ਜਵਾਬ ਦੇ ਸਕੋ ਤੇ, ਕਿਉਂਕਿ ਦਰਮਿਆਨ ਜਵਾਬ ਹਾਂਜੀ ਹਾਂਜੀ ਸਰ ਤੁਸੀਂ ਜੀ ਅਸੀਂ ਇਸ ਗੱਲ ਬਾਰੇ ਦੁਬਾਰਾ ਅਬਦੁਰ ਰਹਿਮਾਨ ਸਾਹਿਬ ਦੇ ਨਾਲ ਜੁੜਨੇ ਆ। ਉਹਨਾਂ ਦੇ ਨੈਟ ਦਾ ਜਿਹੜਾ ਹੈ ਇਸ਼ੂ, ਮੈਂ ਜਿਸ ਤਰ੍ਹਾਂ ਦੋਸਤਾਂ ਨੂੰ ਦੱਸਿਆ ਕਿ ਸਾਡੇ ਦੂਰ ਦੇ ਇਲਾਕਿਆਂ ਦੇ ਵਿੱਚ ਇੰਟਰਨੈਟ ਦਾ ਜਿਹੜਾ ਉਹ ਮਸਲਾ ਹੈ ਵੇ, ਔਰ ਇਹਨਾਂ ਦੋਸਤਾਂ ਦੀ ਬੜੀ ਹਿੰਮਤ ਹੈ ਕਿ ਜਿੱਥੇ ਰੈਲੀ ਦੇ ਨਾਲ ਜੁੜੇ ਹੋਏ ਨੇ, ਨਾਲ ਦੀ ਨਾਲ ਮੁਸ਼ਾਇਰੇ ਕਾਨਫਰੰਸਿਸ, ਮੈਂ ਸਾਰੇ ਦੋਸਤਾਂ ਜਿਹੜੇ ਸਾਡੇ ਬਾਹਰ ਤੋਂ ਜਿਹੜੇ ਦੋਸਤ ਨੇ ਔਰ ਪੰਜਾਬ ਤੇ ਇੱਥੇ ਵੀ ਜਿਹੜੇ ਔਰ ਉਸ ਪੰਜਾਬ 'ਚ ਵੀ ਔਰ ਬਾਹਰ ਵੀ ਜਿਹੜੇ ਵਸਦੇ ਨੇ, ਮੈਂ ਉਹਨਾਂ ਨੂੰ ਦੱਸਦਾ ਜਾਵਾਂ ਕਿ 21 ਫਰਵਰੀ ਦੀ ਜਿਹੜੀ ਰੈਲੀ ਹੈ ਉਹ ਇੱਕ ਤੇ ਵੱਡੀ ਮੰਗ ਇਹ ਹੈ ਕਿ ਜਿਸ ਤਰ੍ਹਾਂ ਕਿ ਜਿਹੜਾ ਉਹ ਅਸੀਂ ਸਮਝਦੇ ਹਾਂ ਕਿ ਇਨਸਾਨੀ ਹਕੂਕ ਜਿਹੜੇ ਨੇ, ਇਨਸਾਨ ਜਿਹੜੇ ਹਿਊਮਨ ਰਾਈਟਸ ਨੇ, ਉਹਨਾਂ ਦੇ ਵਿੱਚ ਵਾਜ਼ੇ ਤੌਰ ਤੇ ਲਿਖਿਆ ਹੈ ਕਿ ਜਿਹੜਾ ਬੱਚਾ ਜਿੱਥੇ ਜੰਮਦਾ ਹੈ ਉਹਦੀ ਜਿਹੜੀ ਮਾਂ ਬੋਲੀ ਹੈ ਉਹਦੀ ਪ੍ਰਾਇਮਰੀ ਤੱਕ ਐਜੂਕੇਸ਼ਨ ਉਸੇ ਜਿਹੜੀ ਹੈ ਨਾ ਮੀਡੀਅਮ 'ਚ ਹੋਣੀ ਚਾਹੀਦੀ ਹੈ।
ਇੱਥੇ ਜਿਹੜੀ ਉਹ ਗੱਲ ਇਹ ਵੀ ਕੀਤੀ ਜਾਂਦੀ ਹੈ ਕਿ ਤੁਸੀਂ ਜਿਹੜਾ ਉਹ ਪਹਿਲੀ ਤੋਂ ਪੰਜਵੀਂ ਤੱਕ ਪੰਜਾਬੀ ਦਾ ਕਾਇਦਾ ਲਵਾ ਦਿਓ। ਔਰ ਸਾਡੇ ਮੁਤਾਬਕ ਇਹ ਹੈ ਕਿ ਜੀ ਪਹਿਲੀ ਤੋਂ ਪੰਜਵੀਂ ਤੱਕ ਜਿਹੜਾ ਮੀਡੀਅਮ ਆਫ ਇੰਸਟਰਕਸ਼ਨ ਹੈ ਉਹੀ ਜਿਹੜੀ ਉਹ ਪੰਜਾਬੀ ਹੋਣਾ ਚਾਹੀਦਾ ਹੈ, ਉਹਦੀ ਮਾਂ ਬੋਲੀ 'ਚ ਹੀ ਹੋਣਾ ਚਾਹੀਦਾ ਹੈ। ਇੱਕ ਤੇ ਇਨਸਾਨੀ ਹਕੂਕ ਵਾਸਤੇ ਜਿਹੜਾ ਮੈਂ ਸਮਝਦਾ ਕਿ ਇਨਸਾਨੀ ਹਕੂਕ ਵਾਸਤੇ ਜਿੰਨੇ ਵੀ ਲੋਕੀ ਕੰਮ ਕਰ ਰਹੇ ਨੇ ਉਹ ਇਸ ਗੱਲ ਤੋਂ ਉੱਠ ਕੇ ਕਿ ਕਿਹੜੀ ਬੋਲੀ ਦੀ ਗੱਲ ਹੋ ਰਹੀ ਹੈ, ਲੇਕਿਨ ਇਹ ਵੀ ਵੇਖਿਆ ਜਾ ਸਕਦਾ ਕਿ ਇਨਸਾਨੀ ਹਕੂਕ ਦੀ ਬਹੁਤ ਵੱਡੀ ਵਾਇਲੇਸ਼ਨ ਵੀ ਹੁੰਦੀ ਹੈ ਕਿ ਇੱਕ ਬਾਲ ਜਿਹੜਾ ਉਹ ਆਪਣੀ ਬੋਲੀ 'ਚ ਨਹੀਂ ਪੜ੍ਹਦਾ, ਉਹਨੂੰ ਜੰਮਦਿਆਂ ਹੀ ਉਹਦਾ ਹੱਕ ਜਿਹੜਾ ਖੋਇਆ ਗਿਆ। ਔਰ ਇਹ ਕਿਸੇ ਇੱਕ ਖਾਸ ਜਿਹੜੀ ਇਹ ਚੀਜ਼ ਨੂੰ ਜਾਂ ਸਪੈਸ਼ਲੀ ਅਸੀਂ ਕਿਸੇ ਨੂੰ ਨਹੀਂ ਵੇਖ ਸਕਦੇ, ਲੇਕਿਨ ਅਸੀਂ ਬਿਲਕੁਲ ਸਿੱਧੇ ਢੰਗ ਨਾਲ ਇਹ ਕਹਿ ਸਕਦੇ ਕਿ ਇਨਸਾਨੀ ਹਕੂਕ ਦੀ ਬਹੁਤ ਵੱਡੀ ਖਿਲਾਫ ਵਰਜ਼ੀ ਜਿਹੜੀ ਹੈ ਉਹ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਕਿ ਬਾਲ ਜਿਹੜਾ ਹੈ ਉਹ ਆਪਣੀ ਮਾਂ ਬੋਲੀ ਜਿਹੜੀ ਹੈ ਪੰਜਾਬੀ ਜਿਹੜੀ ਹੈ ਉਹਦੇ ਵਿੱਚ ਉਹ ਤਾਲੀਮ ਹਾਸਲ ਨਹੀਂ ਕਰ ਸਕਦਾ। ਅੰਗਰੇਜ਼ ਦੇ ਆਉਣ ਮਗਰੋਂ ਜਿਵੇਂ ਲਿਖਣ ਪੜ੍ਹਨ ਤੇ ਪਾਬੰਦੀ ਲੱਗੀ ਉਹ ਅੱਜ ਵੀ ਕਾਇਮ ਹੈ। ਅੱਜ ਵੀ ਅਸੀਂ ਜਿੱਥੇ ਵੀ ਦਰਖਾਸਤ ਦੇਣੀ ਹੋਵੇ, ਕਿਤੇ ਜਾ ਕੇ ਗੱਲ ਕਰਨੀ ਹੋਵੇ, ਸਾਨੂੰ ਕਿਸੇ ਹੋਰ ਓਬੜ ਬੋਲੀ ਦਾ ਸਹਾਰਾ ਲੈਣਾ ਪੈਂਦਾ ਔਰ ਉਸ ਬੋਲੀ ਦੇ ਵਿੱਚ ਹੀ ਲਿਖਣਾ ਪੈਂਦਾ ਵਾ। ਬੇਸ਼ੱਕ ਕਿ ਇਹ ਬਿਲਕੁਲ ਵਾਜ਼ੇ ਗੱਲ ਹੈ ਕਿ ਜਿਸ ਬੰਦਾ ਜਿਸ ਨਾਲ ਜੋ ਵੀ ਬੋਲੀ ਉਹ ਬੋਲਦਾ ਹੈ ਉਸੇ ਬੋਲੀ 'ਚ ਹੀ ਆਪਣੀ FIR ਵੀ ਕਰਵਾ ਸਕਦਾ, ਪਰ ਸਾਡੇ ਨਾਲ ਇਹ ਮਸਲਾ ਹੈ ਕਿ ਅਸੀਂ ਨਹੀਂ ਕਰਵਾ ਸਕਦੇ। ਅਸੀਂ ਕਿਸੇ ਓਬੜ ਬੋਲੀ 'ਚ ਜਾ ਕੇ ਕਿਸੇ ਹੋਰ ਬੋਲੀ 'ਚ ਜਾ ਕੇ ਲਿਖਣ ਦੀ ਕੋਸ਼ਿਸ਼ ਕਰਨੀ ਹੈ। ਇਸ ਕਰਕੇ ਹਰ ਸਰਕਾਰੀ ਜਗ੍ਹਾ ਦੇ ਉੱਪਰ ਔਰ ਗੈਰ ਸਰਕਾਰੀ ਜਗ੍ਹਾ ਤੇ ਜਿੱਥੇ ਵੀ ਦਫ਼ਤਰੀ ਕੰਮ ਹੁੰਦਾ ਉਹਦੇ ਬਾਹਰ ਇੱਕ ਵੱਡੀ ਲਾਈਨ ਅਰਜ਼ੀ ਨਵੀਸਾਂ ਦੀ ਬੈਠੀ ਹੁੰਦੀ ਹੈ। ਜਿਹੜਾ ਬੰਦਾ ਜਾ ਕੇ ਉਹਨਾਂ ਨੂੰ ਪਹਿਲਾਂ ਗੱਲ ਸਮਝਾਉਂਦਾ ਹੈ ਤੇ ਫਿਰ ਉਹ ਲਿਖ ਕੇ ਦਿੰਦੇ ਨੇ। ਇੰਨਾ ਕੰਪਲਿਕੇਟਡ ਹੈ ਔਰ ਸਾਰਾ ਕੁਝ। ਔਰ ਕੋਈ ਵੀ ਜਿਹੜਾ ਪਿੰਡ ਦਾ ਬੰਦਾ ਜਾਂ ਜਿਹੜਾ ਮਾੜਾ ਬੰਦਾ ਹੈ ਉਹ ਇਸ ਵੱਲ ਨੂੰ ਵੜਦਾ ਨਹੀਂ। ਦੂਜੇ ਨੰਬਰ ਤੇ ਮੈਂ ਦੱਸਦਾ ਜਾਵਾਂ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਡਰਾਪ ਆਊਟ ਰੇਸ਼ੋ ਹੈ ਬੱਚਿਆਂ ਦੀ ਸਕੂਲ ਚੋਂ ਉਹ ਦੂਜੇ ਨੰਬਰ ਤੇ ਆ ਔਰ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਜਿਹੜਾ ਬੋਲੀ ਦਾ ਹੈ। ਔਰ ਇਹ ਅਸੀਂ ਬਾਰ-ਬਾਰ ਇਸ ਗੱਲ ਤੇ ਬਾਰ-ਬਾਰ ਪਰਸਨਲ ਅਸੀਂ ਸਰਵੇ ਕਰਕੇ ਵੇਖਿਆ ਕਿ ਜਿਹੜੀ ਸਭ ਤੋਂ ਮੁਸ਼ਕਲ ਜਿਹੜਾ ਕੰਮ ਹੈ ਬੱਚਿਆਂ ਨੂੰ ਉਹ ਜੰਮਦੇ ਬੱਚਿਆਂ ਨੂੰ ਓਬੜ ਬੋਲੀ ਸਿਖਾਉਣ ਦੇ ਚੱਕਰ ਦੇ ਵਿੱਚ ਅਸੀਂ ਇੱਕ ਵੱਡੀ ਤਾਦਾਦ ਬੱਚਿਆਂ ਦੀ ਸਕੂਲੋਂ ਬਾਹਰ ਸੁੱਟ ਦਿੰਦੇ ਹਾਂ। ਔਰ ਉਹ ਬੱਚੇ ਜਿਹੜੇ ਨੇ ਉਹ ਸਾਡੀ ਕੌਮ ਦਾ, ਸਾਡੇ ਮੁਲਕ ਦਾ ਸਰਮਾਇਆ ਨੇ। ਔਰ ਉਹ ਸਿਰਫ ਇਸ ਵਾਸਤੇ ਨਹੀਂ ਪੜ੍ਹ ਸਕਦੇ ਕਿ ਬੇਸ਼ੱਕ ਉਹ ਇੱਕ ਆਜ਼ਾਦ ਮੁਲਕ ਦੇ ਵਿੱਚ ਜੰਮੇ ਨੇ ਪਰ ਉਹਨਾਂ ਦੀ ਬੋਲੀ ਆਜ਼ਾਦ ਨਹੀਂ, ਜਦ ਕਿ ਇਸੇ ਹੀ ਮੁਲਕ ਦੇ ਵਿੱਚ ਬਾਕੀ ਹਿੱਸਿਆਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਬੋਲੀਆਂ ਨੇ ਉਹਨਾਂ 'ਚ ਬਾਲ ਪੜ੍ਹਦੇ ਵੀ ਨੇ ਔਰ ਅੱਛਾ ਜਿਹੜਾ ਹੈ ਉਹਨਾਂ ਦਾ ਲਿਟਰੇਸੀ ਰੇਟ ਵੀ ਠੀਕ ਚੱਲ ਰਿਹਾ ਹੈ। ਮੈਂ ਸਮਝਦਾ ਕਿ ਪੰਜਾਬ ਦੀ ਇਸ ਬੋਲੀ ਨੂੰ ਵੀ ਆਜ਼ਾਦ ਹੋਣਾ ਚਾਹੀਦਾ ਹੈ ਔਰ ਇੱਥੇ ਜਿਹੜੀ ਡਰਾਪ ਆਊਟ ਰੇਸ਼ੋ ਹੈ ਜਿਹੜੀ ਬੱਚਿਆਂ ਦੀ ਉਹਨੂੰ ਘੱਟ ਹੋਣਾ ਚਾਹੀਦਾ ਔਰ ਸਾਡੇ ਵੀ ਸਕੂਲ ਆਬਾਦ ਹੋਣ, ਸਾਡਾ ਵੀ ਪੰਜਾਬ ਪੜ੍ਹਿਆ ਲਿਖਿਆ ਪੰਜਾਬ ਆਵੇ, ਸਿਰਫ ਨਾਅਰਿਆਂ ਤੱਕ ਹੀ ਨਾ ਰਹਿ ਜਾਏ। ਔਰ ਜਿਸ ਤਰ੍ਹਾਂ ਅਸੀਂ ਗੱਲ ਕਰਨੇ ਕਿ ਅਸੀਂ ਇਹਨੂੰ ਸਾਇੰਟੀਫਿਕ ਜਾਂ ਸਾਇੰਸ ਪੜ੍ਹਾਉਣੀ ਹੈ ਬਾਲਾਂ ਨੂੰ, ਤੇ ਮੇਰਾ ਖਿਆਲ ਹੈ ਕਿ ਜਿੰਨਾ ਚਿਰ ਉਹ ਆਪਣੇ ਜ਼ਿਹਨ ਦੇ ਨਾਲ, ਪੁਖਤਾ ਜ਼ਿਹਨ ਦੇ ਨਾਲ ਚੀਜ਼ਾਂ ਨੂੰ ਨਹੀਂ ਸਮਝਣਗੇ ਜਾਂ ਸਾਇੰਸੀ ਸੋਚ ਨੂੰ ਨਹੀਂ ਸਮਝਣਗੇ ਤੇ ਮੇਰਾ ਖਿਆਲ ਹੈ ਕਿ ਸਾਇੰਸ ਵੀ ਪੜ੍ਹਨਾ ਮੁਸ਼ਕਲ ਹੋ ਜਾਏਗਾ। ਮੈਂ ਅਬਦੁਰ ਰਹਿਮਾਨ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਅਗਰ ਉਹ ਹੈ ਨੇ ਸਾਡੇ ਨਾਲ ਮੌਜੂਦ ਨੇ ਤੇ ਉਹ ਪਲੀਜ਼ ਜੁਆਇਨ ਕਰਨ, ਆਪਣਾ ਕੈਮਰਾ ਔਰ ਮਾਈਕ ਔਨ ਕਰਨ। ਅਸੀਂ ਇੱਕ ਲਾਸਟ ਕੋਸ਼ਿਸ਼ ਕਰ ਲਈ ਕਿਉਂਕਿ ਟਾਈਮ ਸਾਡਾ ਖਤਮ ਹੋਣ ਵਾਲਾ ਹੈ। 1 ਘੰਟੇ ਦਾ ਟਾਈਮ ਸੀ ਔਰ ਉਹਦੇ ਵਿੱਚ ਅਸੀਂ ਸਾਰੇ ਦੋਸਤਾਂ ਨੂੰ ਜਿਹੜਾ ਹੈ ਉਹ ਗੱਲਬਾਤ ਦਾ ਮੌਕਾ ਦੇਣਾ ਸੀ ਤੇ ਅਸੀਂ ਉਹਨਾਂ ਨੂੰ ਲਾਸਟ ਇੱਕ ਜਿਹੜੀ ਹੈ ਨਾ ਉਹ ਕੋਸ਼ਿਸ਼ ਕਰਨੀ ਕਿ ਅਬਦੁਰ ਰਹਿਮਾਨ ਸਾਜਦ ਹੋਰਾਂ ਦੇ ਨਾਲ ਸਾਡੀ ਗੱਲ ਜਿਹੜੀ ਹੈ ਪੂਰੀ ਨਹੀਂ ਹੋ ਸਕੀ। ਇਸੇ ਤਰ੍ਹਾਂ ਹੀ ਆਤਸ਼ਕਿਆਨੀ ਹੋਰਾਂ ਦੇ ਨਾਲ ਵੀ ਇੰਟਰਨੈਟ ਕਾਰਨ ਸਾਡੀ ਗੱਲ ਨਹੀਂ ਪੂਰੀ ਹੋ ਸਕੀ, ਜਿਹਦੀ ਸਾਨੂੰ ਬੜਾ ਦੁੱਖ ਹੈ। ਔਰ ਅਸੀਂ ਆਸ ਕਰਨੇ ਆ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਦੁਬਾਰਾ ਇਹਨਾਂ ਦੇ ਨਾਲ ਫਿਰ ਰਾਬਤਾ ਕਰਾਂਗੇ ਔਰ ਅਸੀਂ ਉਹਨਾਂ ਦੇ ਕੋਲੋਂ ਜਿਹੜੀ ਦਿੱਲੀ ਤੋਂ ਬਾਅਦ ਜੋ ਉਹਨਾਂ ਦੇ ਤਾਸਰਾਤ ਨੇ ਉਹ ਵੀ ਲਵਾਂਗੇ। ਸੋ ਇਸ ਦੁਆ ਦੇ ਨਾਲ ਕਿ ਰੱਬ ਕਰੇ ਕਿ ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਹੈ ਉਹ ਵਧੇ ਫੁੱਲੇ ਔਰ ਉਹ ਦੋਸਤਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਰੰਗ ਲਾਵੇ ਤੇ ਸਾਡੇ ਬਾਲ ਜਿਹੜੇ ਨੇ ਉਹ ਆਪਣੇ ਸਕੂਲਾਂ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਔਰ ਦਫ਼ਤਰਾਂ ਦੇ ਵਿੱਚ ਔਰ ਸਾਰੇ ਕੰਮ ਵਿਹਾਰ ਦੇ ਵਿੱਚ ਆਪਣੀ ਬੋਲੀ ਦੇ ਰਾਹੀਂ ਲੋਕਾਂ ਦੇ ਨਾਲ ਗੱਲਬਾਤ ਕਰ ਸਕਣ ਔਰ ਆਪਣੀ ਬੋਲੀ ਲਿਖ ਸਕਣ, ਪੜ੍ਹ ਸਕਣ ਔਰ ਇਸ ਬੋਲੀ ਦੀ ਜਿਹੜੀ ਆ ਸੇਵਾ ਕਰ ਸਕਣ। ਅਸੀਂ ਇਸੇ ਦੁਆ ਦੇ ਨਾਲ ਹੀ ਅਗਲੇ ਪ੍ਰੋਗਰਾਮ ਤੱਕ ਸਾਰੇ ਦੋਸਤਾਂ ਤੋਂ ਜਿਹੜਾ ਹੈ ਇਜਾਜ਼ਤ ਚਾਹੁੰਦੇ ਹਾਂ। ਮਿਲਨੇ ਆ ਕੱਲ ਅਗਲੀ ਜਿਹੜੀ ਬੈਠਕ ਹੈ, ਅਗਲੀ ਜਿਹੜੀ ਦੋਸਤਾਂ ਦੀ ਇੱਕ ਗੱਲਬਾਤ ਹੈ ਉਹਦੇ ਨਾਲ। ਰੱਬ ਰੱਖ।